ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਬਹੁਤ ਸਾਰੀਆਂ ਦੇਸ਼ ਭਰ ਨਾਲ ਜੁੜੀਆਂ ਹੋਈਆਂ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਪੁਨੀਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪਾਵਾਂਗੇ ਚਾਨਣਾ। ਬਹੁਤ ਬਹੁਤ ਸਵਾਗਤ ਹੈ ਪੁਨੀਆ ਜੀ। ਜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਆਪਾਂ ਚੱਲੀਏ ਦਿੱਲੀ ਵਿਧਾਨ ਸਭਾ ਦੀ ਖਬਰ ਤੇ। ਜੇਕਰ ਤੇ ਦਿੱਲੀ ਵਿਧਾਨ ਸਭਾ ਦੇ ਵਿੱਚ ਅੱਜ ਪਹਿਲਾਂ ਹੋਈ ਸੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੈਗ ਰਿਪੋਰਟ ਪੇਸ਼, ਉਹਦੇ ਵਿੱਚ ਕਈ ਖੁਲਾਸੇ ਹੋਏ, ਬਾਹਰ ਵੀ ਕੱਢ ਦਿੱਤਾ ਗਿਆ ਕੁਝ ਐਮਐਲਏਸ ਨੂੰ। ਤੇ ਹੁਣ ਹੈਲਥ ਡਿਪਾਰਟਮੈਂਟ ਨੂੰ ਲੈ ਕੇ ਜਿਹੜੀ ਕੈਗ ਰਿਪੋਰਟ ਪੇਸ਼ ਹੋਈ ਹੈ, ਕਿਹੋ ਜਿਹੇ ਖੁਲਾਸੇ ਕਰ ਰਹੀ ਹੈ, ਕੀ ਉਸ ਦੇ ਵਿੱਚ ਵੱਡੇ ਪੁਆਇੰਟ ਨੇ ਜੇ ਮੇਜਰ ਬੁਲਟ ਪੁਆਇੰਟ ਆਪਾਂ ਦੇਖਣੇ ਹੋਣ? ਦੇਖੋ, ਜਿਹੜਾ ਆਮ ਆਦਮੀ ਪਾਰਟੀ ਜਦੋਂ ਪਾਵਰ 'ਚ ਆਈ ਸੀ ਜਾਂ ਫਿਰ ਜਦੋਂ ਆਮ ਆਦਮੀ ਪਾਰਟੀ ਬਣੀ ਵੀ ਸੀ, ਉਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਭਾਈ ਤੁਹਾਡੀ ਆਈਡੀਓਲੋਜੀ ਕੀ ਹੈ, ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਆਈਡੀਓਲੋਜੀ ਪ੍ਰੋਬਲਮ ਸੋਲਵਿੰਗ ਦੀ ਹੈ, ਅਸੀਂ ਸਮੱਸਿਆਵਾਂ ਦਾ ਸਮਾਧਾਨ ਕਰਾਂਗੇ, ਸਾਡੀ ਆਈਡੀਓਲੋਜੀ ਐਜੂਕੇਸ਼ਨ ਅਤੇ ਹੈਲਥ ਦੇਣ ਦੀ ਹੈਗੀ ਆ। ਇਹ ਗੱਲਾਂ ਇਹਨਾਂ ਨੇ ਕਹੀਆਂ ਸੀਗੀਆਂ। ਤੇ ਮੈਨੂੰ ਲੱਗਦਾ ਕਿ ਬੀਜੇਪੀ, ਕਾਂਗਰਸ ਜਾਂ ਹੋਰ ਦੂਜੇ ਧਿਰਾਂ ਇਸ ਚੀਜ਼ ਨੂੰ ਦੇਖ ਰਹੀਆਂ ਸੀਗੀਆਂ ਤੇ ਆਈਡੀਓਲੋਜੀ ਲੈਸ ਪਾਰਟੀ ਹੋਣ ਦੇ ਨੁਕਸਾਨ ਕਈ ਸੀਗੇ। ਲੋਕਾਂ ਨੂੰ ਪਤਾ, ਜਿਹੜੇ ਪੋਲਿਟਿਕਸ ਕਰਦੇ ਹੁੰਦੇ ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜੇ ਦਾਅਵੇ ਕਰ ਰਹੇ ਨੇ ਇਹਨਾਂ ਤੇ ਟਾਰਗੇਟ ਕਰਾਂਗੇ ਜਦੋਂ ਮੌਕਾ ਮਿਲੂਗਾ। ਬੀਜੇਪੀ ਨੂੰ ਹੁਣ ਮੌਕਾ ਮਿਲ ਰਿਹਾਗਾ ਤੇ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਹੀ ਟਾਰਗੇਟ ਕੀਤਾ। ਪਹਿਲਾਂ ਉਹਨਾਂ ਨੇ ਕਿਹਾ ਸੀਗਾ ਭ੍ਰਿਸ਼ਟਾਚਾਰ, ਤੇ ਤੁਸੀਂ ਦੇਖੋ ਉਹਨਾਂ ਨੇ ਸਭ ਤੋਂ ਪਹਿਲਾਂ ਲਿਕਰ ਸਕੈਮ ਵਾਲੀ ਕੈਗ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ। ਠੀਕ ਹੈ, ਜਿਹੜੀ ਲਿਕਰ ਪਾਲਿਸੀ ਵਾਲੀ ਜਿਹੜੀ ਫਾਈਲ ਸੀਗੀ ਉਹ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ। ਤੇ ਭ੍ਰਿਸ਼ਟਾਚਾਰ ਉਹਨਾਂ ਦਾ ਇੱਕ ਨੁਕਤਾ ਸੀਗਾ, ਉਹਦੇ ਤੇ ਅਟੈਕ, ਪ੍ਰੋਬਲਮ ਸੋਲਵਿੰਗ ਪੋਲਿਟਿਕਸ ਦੀ ਗੱਲ ਕਰਦੇ ਹਾਂ। ਦੂਜਾ ਹੈਲਥ ਦਾ ਸੀਗਾ, ਤੇ ਅੱਜ ਹੈਲਥ ਤੇ ਉਹਨਾਂ ਨੇ, ਰੇਖਾ ਗੁਪਤਾ ਨੇ ਅੱਜ 7 ਪੰਨਿਆਂ ਦੀ ਰਿਪੋਰਟ ਜਿਹੜੀ ਹੈਗੀ ਆ ਕੈਗ ਦੀ ਉਹ ਪੇਸ਼ ਕੀਤੀ। ਉਹਦੇ 'ਚ ਉਹਨਾਂ ਨੇ ਕੁਝ ਖਾਮੀਆਂ ਗਿਣਵਾਈਆਂ ਨੇ। ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਜਿਹੜਾ ਸੈਂਟਰ ਵੱਲੋਂ ਆਮ ਆਦਮੀ ਪਾਰਟੀ ਨੂੰ ਕੋਵਿਡ ਦੌਰਾਨ 787 ਕਰੋੜ ਦਾ ਜਿਹੜਾ ਬਜਟ ਸੀਗਾ ਉਹ ਦਿੱਤਾ ਗਿਆ ਸੀ, ਪਰ ਇਹਨਾਂ ਤੋਂ ਸਿਰਫ 582 ਕਰੋੜ ਰੁਪਇਆ ਖਰਚ ਹੋਇਆ। ਤੇ ਇਹ ਵੀ ਕਿਹਾ ਕਿ ਜਿਹੜਾ ਪੀਪੀ ਕਿੱਟ, ਮਾਸਕ, ਦਵਾਈਆਂ, ਇਹਨਾਂ ਵਾਸਤੇ ਜਿਹੜਾ 119 ਕਰੋੜ ਦਿੱਤਾ ਗਿਆ ਸੀ, ਉਹਦੇ 'ਚ ਇਹਨਾਂ ਤੋਂ 83 ਕਰੋੜ ਹੀ ਖਰਚ ਹੋ ਪਾਇਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜਿਹੜੇ ਮੁਹੱਲਾ ਕਲੀਨਿਕਾਂ ਦਾ ਜਿਹੜਾ ਇਹ ਜ਼ਿਆਦਾ ਰੌਲਾ ਪਾਉਂਦੇ ਨੇ, ਉਹਨਾਂ 'ਚ ਬੁਨਿਆਦੀ ਸਹੂਲਤਾਂ ਵੀ ਨਹੀਂ ਸੀਗੀਆਂ। ਉਹਨਾਂ ਨੇ ਕਿਹਾ ਕਿ 21 ਮੁਹੱਲਾ ਕਲੀਨਿਕ ਏਦਾਂ ਦੇ ਸੀਗੇ ਜਿੱਥੇ ਟਾਇਲਟ ਵੀ ਨਹੀਂ ਸੀ, 15 ਏਦਾਂ ਦੇ ਸੀਗੇ ਜਿੱਥੇ ਬਿਜਲੀ, 6 ਏਦਾਂ ਦੇ ਸੀਗੇ ਜਿੱਥੇ ਟੇਬਲ ਵੀ ਨਹੀਂ ਸੀ। ਤੇ ਉਹਨਾਂ ਨੇ ਕਿਹਾ ਕਿ 70 ਵਿਧਾਨ ਸਭਾ ਜਿਹੜੇ ਹਲਕੇ ਸੀਗੇ ਉਹਨਾਂ ਚੋਂ 546 ਮੁਹੱਲਾ ਕਲੀਨਿਕ ਇਹਨਾਂ ਨੇ ਖੋਲਣ ਦੀ ਗੱਲ ਕਹੀ ਸੀ, ਤੇ ਉਹਨਾਂ ਦੇ ਹਾਲ ਦੱਸੇ ਆ। ਫਿਰ ਆਯੁਸ਼ ਡਿਸਪੈਂਸਰੀਆਂ ਦਾ ਵੀ ਉਹਨਾਂ ਨੇ ਕਿਹਾ ਕਿ ਇਸੇ ਕਿਸਮ ਦਾ ਹਾਲ ਸੀਗਾ। ਫਿਰ ਹਸਪਤਾਲਾਂ 'ਚ ਬਿਸਤਰ ਦੀ ਕਮੀ, ਇਹ ਵੀ ਉਹਨਾਂ ਨੇ ਗੱਲ ਰੱਖੀ ਹੈਗੀ ਆ। ਤੇ ਇਹ ਵੀ ਕਿਹਾ ਕਿ ਇਹਨਾਂ ਨੇ 3 ਹਸਪਤਾਲ ਬਣਾਏ ਤੇ ਤਿੰਨਾਂ 'ਚੋਂ ਜਿਹੜੇ ਉਹਨਾਂ ਦੀ ਟੈਂਡਰ ਦੀ ਜਿਹੜੀ ਲਾਗਤ ਸੀਗੀ ਉਹ ਬਹੁਤ ਜ਼ਿਆਦਾ ਸੀਗੀ। ਇਸ ਤੋਂ ਇਲਾਵਾ ਇਹਨਾਂ ਨੇ 1-2 ਹੋਰ ਹਸਪਤਾਲਾਂ ਬਾਰੇ ਗੱਲ ਕੀਤੀ ਹੈ। ਮੋਟਾ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਨੇ, ਜਿਹੜਾ ਇਹਨਾਂ ਦਾ ਪਹਿਲਾ ਏਜੰਡਾ ਸੀ ਭ੍ਰਿਸ਼ਟਾਚਾਰ, ਉਸ ਤੇ ਸ਼ਰਾਬ ਨੀਤੀ ਘੁਟਾਲੇ ਵਾਲੀ ਕੈਗ ਰਿਪੋਰਟ ਇਹਨਾਂ ਨੇ ਰੱਖੀ ਹੈਗੀ ਆ। ਤੇ ਹੁਣ ਜਿਹੜਾ ਦੂਜਾ ਇਹਨਾਂ ਦਾ ਹੈਲਥ ਦਾ ਏਜੰਡਾ ਸੀਗਾ, ਉਹਦੇ ਤੇ ਇਹਨਾਂ ਨੇ 7 ਪੇਜਾਂ ਦੀ ਰਿਪੋਰਟ ਰੱਖ ਕੇ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਇਹਨਾਂ ਦੀ ਪ੍ਰੋਬਲਮ ਸੋਲਵਿੰਗ ਵਾਲੀ ਪੋਲਿਟਿਕਸ ਕਰਨ ਦੀ ਇਹ ਗੱਲ ਕਹਿ ਰਹੇ ਸੀਗੇ, ਉਹਦੇ ਤੇ ਹਮਲਾ ਕੀਤਾ ਗਿਆ। ਮੈਨੂੰ ਲੱਗਦਾ ਕਿ ਅੱਗੇ ਇਹਨਾਂ ਦਾ ਅਗਲਾ ਜਿਹੜਾ ਟਾਰਗੇਟ ਹੋਊਗਾ ਬੀਜੇਪੀ ਦਾ, ਉਹ ਐਜੂਕੇਸ਼ਨ ਤੇ ਵੀ ਹੋਊਗਾ। ਐਜੂਕੇਸ਼ਨ ਤੇ ਵੀ ਕੁਛ ਨਾ ਕੁਛ ਲੈ ਕੇ ਆਣਗੇ। ਤੇ ਇਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਜੇ ਇਹ ਕੋਈ ਆਈਡੀਓਲੋਜੀਕਲ ਪਾਰਟੀ ਹੁੰਦੀ ਤਾਂ ਸ਼ਾਇਦ ਕਿਤੇ ਨਾ ਕਿਤੇ ਆਈਡੀਓਲੋਜੀਕਲ ਚੀਜ਼ਾਂ ਇਹ ਕਰਦੇ, ਕੋਈ ਪੇਚ ਕਰਦੇ। ਪਰ ਆਈਡੀਓਲੋਜੀਕਲੀ ਤਾਂ ਜਿਹੜੀ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਇੱਕ ਹਿੰਦੂਤਵ ਵਾਲੀ ਪਾਰਟੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਮੰਦਿਰਾਂ ਦੇ ਪੁਜਾਰੀਆਂ ਨੂੰ ਪੈਸੇ ਦੇਣ ਦੀ ਗੱਲ ਹੋਵੇ, ਨੋਟਾਂ ਤੇ ਲక్ష్ਮੀ ਛਾਪਣ ਦੀ ਗੱਲ ਹੋਵੇ, ਜਾਂ ਫਿਰ ਹਨੂਮਾਨ ਚਾਲੀਸਾ ਪੜ੍ਹਨ ਦੀ ਗੱਲ ਹੋਇਆ, ਹੋਰ ਚੀਜ਼ਾਂ ਹੋਣ। ਤੇ ਇਸ ਕਰਕੇ ਉਹਨਾਂ ਨੂੰ ਆਈਡੀਓਲੋਜੀਕਲ ਟਾਰਗੇਟ ਨਹੀਂ ਕਰ ਰਹੀ ਬੀਜੇਪੀ, ਉਹਨਾਂ ਨੂੰ ਹਿੰਦੂਤਵ ਤੇ ਚੈਲੰਜ ਨਹੀਂ ਕਰ ਰਹੀ। ਉਹਨਾਂ ਨੂੰ ਜਿਹੜਾ ਉਹ ਕਹਿ ਰਹੇ ਸੀ ਅਸੀਂ ਤਾਂ ਪ੍ਰੋਬਲਮ ਸੋਲਵਿੰਗ ਪਾਰਟੀ, ਅਸੀਂ ਤਾਂ ਨੋ ਆਈਡੀਓਲੋਜੀਕਲ, ਸਾਡੀ ਕੋਈ ਆਈਡੀਓਲੋਜੀ ਹੈ ਨਹੀਂ, ਉਹਨਾਂ ਤੇ ਉੱਥੇ ਹੀ ਜਾ ਕੇ ਉਹਨਾਂ ਨੂੰ ਚੈਲੰਜ ਕਰੇ ਤੇ ਉੱਥੇ ਇਹ ਸਾਰਾ ਕਰੀਏ। ਜਦੋਂ ਅੱਜ ਇਹ ਕੈਗ ਦੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਜਾ ਰਹੀ ਸੀ, ਉਸੇ ਦੌਰਾਨ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈਗੇ ਆ, ਜਿਨ੍ਹਾਂ ਨੂੰ ਵਿਧਾਨ ਸਭਾ
ਚੋਂ ਕੱਢਿਆ ਗਿਆ ਹੈਗਾ। ਉਹ ਬਾਹਰ ਜੀ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਵਿਚਾਰੇ, ਉਹਨਾਂ ਨੂੰ ਐਂਟਰੀ ਵੀ ਨਹੀਂ ਲੈਣ ਦੇ ਰਹੇ ਅਗਲੇ, ਯਾਨੀ ਕਿ ਉਹਨਾਂ ਦੀ ਗੱਲ ਵੀ ਕਿਤੇ ਰਜਿਸਟਰ ਨਹੀਂ ਹੋ ਰਹੀ। ਤੇ ਬੀਜੇਪੀ ਕਰ ਧੱਕਾ ਰਹੀ ਹੈ, ਇਹ ਬਹੁਤ ਕਲੀਅਰ ਹੈ, ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਪਰ ਤੁਸੀਂ ਇਹ ਦੇਖੋ ਕਿ ਜਿਹੜਾ ਇੱਕ ਆਈਡੀਓਲੋਜੀ ਲੈਸ ਹੋਣ ਵਾਲਾ ਜਿਹੜਾ ਆਪਣਾ ਪੂਰਾ ਆਰਗੂਮੈਂਟ ਸੀਗਾ, ਉਹ ਵੀ ਤਾਂ ਇਹਨਾਂ ਦਾ ਫੇਲ ਹੋ ਰਿਹਾ। ਇਹ ਦੋ ਜੀ ਗੱਲਾਂ ਜੀ ਨੇ। ਮਤਲਬ ਆਪਾਂ ਇਸ ਚੀਜ਼ ਤੋਂ ਡਿਨਾਈ ਨਹੀਂ ਕਰਦੇ ਕਿ ਆਮ ਆਦਮੀ ਪਾਰਟੀ ਨਾਲ ਦਿੱਲੀ 'ਚ ਧੱਕਾ ਹੋ ਰਿਹਾ ਹੁਣ। ਇਹ ਹੋ ਰਿਹਾ, ਉਹ ਦਿਖ ਰਿਹਾ। ਇਹਨਾਂ ਦੇ ਵਿਧਾਇਕਾਂ ਨੂੰ ਬਾਹਰ ਕੱਢ ਕੇ ਬੀਜੇਪੀ ਆਪਣੇ ਮਨਮਰਜ਼ੀ ਨਾਲ ਜਿਹੜਾ ਹਾਊਸ ਹੈ, ਵਿਧਾਨ ਸਭਾ ਹਾਊਸ ਹੈ, ਉਹਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸਾਰੀਆਂ ਗੱਲਾਂ ਠੀਕ ਨੇ, ਪਰ ਇਹਨਾਂ ਦੇ ਜਿਹੜੇ ਚੀਜ਼ਾਂ ਸੀਗੀਆਂ ਉਹਨਾਂ ਤੇ ਹੀ ਅਟੈਕ ਬੀਜੇਪੀ ਕਰ ਰਹੀ ਹੈ। ਹੁਣ ਉਹ ਤਾਂ ਦੇਖਣਾ ਪਊਗਾ ਕਿ ਉਹ ਕਿੰਨਾ ਪੋਲੀਟੀਕਲ ਮੋਟੀਵੇਟਿਡ ਨੇ, ਕਿੰਨਾ ਸਹੀ ਹੈਗਾ, ਉਹ ਤਾਂ ਅੱਗੇ ਇਹਨਾਂ ਬਾਰੇ ਪਤਾ ਲੱਗੂਗਾ। ਪਰ ਅਗਲੇ ਕੋਸ਼ਿਸ਼ ਤਾਂ ਪੂਰੀ ਕਰ ਰਹੇ ਨੇ। ਜੀ, ਕੋਸ਼ਿਸ਼ ਤਾਂ ਪੂਰੀ ਹੋ ਰਹੀ ਹੈ, ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਹੈ, ਇਹ ਉਹਨਾਂ ਦੇ ਨਾਲ ਉਹਨਾਂ ਲੋਕਾਂ ਨਾਲ ਵੀ ਧੱਕਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾ ਕੇ ਚੁਣਿਆ ਹੈ ਕਿ ਇਹ ਸਾਡੀ ਗੱਲ ਕਰਨਗੇ, ਵਿਧਾਨ ਸਭਾ 'ਚ ਸਾਡੇ ਮੁੱਦੇ ਚੁੱਕਣਗੇ। ਤੁਸੀਂ ਪੋਲੀਟੀਕਲ ਆਪਣੀ ਜਿਹੜੇ ਹੱਕ ਨੇ ਜਾਂ ਫਿਰ ਪੋਲੀਟੀਕਲ ਗੱਲਾਂ ਕਰਨ ਦੇ ਲਈ ਲੋਕਾਂ ਦੇ ਹੱਕ ਨੂੰ ਕਿਤੇ ਨਾ ਕਿਤੇ ਮਾਰ ਰਹੇ ਹੋ। ਜੇਕਰ ਆਪਾਂ ਅੱਗੇ ਚੱਲੀਏ ਤਾਂ ਭਾਸ਼ਾ ਨੂੰ ਲੈ ਕੇ ਜਿਹੜਾ ਘਮਾਸਾਨ ਮਚਿਆ ਹੋਇਆ ਹੈ ਸਾਊਥ ਦੇ ਵਿੱਚ, ਖਾਸ ਤੌਰ ਤੇ ਤਾਮਿਲਨਾਡੂ ਦੇ ਵਿੱਚ ਜਿਸ ਤਰੀਕੇ ਦੀ ਗੱਲਬਾਤ ਚੱਲ ਰਹੀ ਹੈ, ਕੱਲ ਵੀ ਲੰਬੀ ਗੱਲਬਾਤ ਇਸ ਤੇ ਕੀਤੀ ਹੈ, ਪਰ ਅੱਜ ਤੁਹਾਡੀ ਸਟੱਡੀ ਕੀ ਕਹਿੰਦੀ ਹੈ ਇਸ ਤੇ? ਕਿਉਂਕਿ ਅੱਜ ਇੱਕ ਬਿਆਨ ਆਇਆ ਸਟਾਲਿਨ ਹੋਣਾ ਦਾ ਮੁੜ ਤੋਂ, ਉਹ ਕਹਿੰਦੇ ਨੇ ਕਿ ਭਾਸ਼ਾ ਡੀਲਿਮਿਟੇਸ਼ਨ ਹੋ ਰਹੀ ਹੈ, ਤੇ ਕੀ ਕਹੋਗੇ ਇਸ ਤੇ? ਹਾਂ, ਅੱਜ ਉਹਨਾਂ ਨੇ ਦੋ ਇਸ਼ੂਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਜਿਹੜੀ ਡੀਲਿਮਿਟੇਸ਼ਨ ਹੋ ਰਹੀ ਹੈ, ਜਿਹੜੀ ਨਵੀਆਂ ਜਿਹੜਾ ਪਰਿਸੀਮਨ ਹੋਣ ਜਾ ਰਿਹਾ, ਜਿਸ ਕਰਕੇ ਨਵੀਆਂ ਲੋਕ ਸਭਾ ਦੀਆਂ ਸੀਟਾਂ ਬਣਨਗੀਆਂ, ਨਵੀਆਂ ਵਿਧਾਨ ਜੀ ਸਭਾ ਦੀ ਸੀਟਾਂ ਬਣਨਗੀਆਂ, ਤੇ ਉਹ ਜੀ ਜੀ ਪੋਪੂਲੇਸ਼ਨ ਦੇ ਆਧਾਰ ਤੇ ਕਰਨ ਦੀ ਕਹਿ ਰਹੇ ਆ। ਇਸ ਕਰਕੇ ਜਿਹੜਾ ਸਾਊਥ ਇੰਡੀਆ ਉਹ ਇਸ ਬਾਤ ਤੋਂ ਚਿੰਤਿਤ ਹੈਗਾ ਕਿ ਉਹਨਾਂ ਦੀ ਸੀਟਾਂ ਤਾਂ ਇਹ ਘਟਾ ਦੇਣਗੇ ਤੇ ਨਾਰਥ ਇੰਡੀਆ ਦੀ ਸੀਟਾਂ ਵਧਾ ਦੇਣਗੇ, ਕਿਉਂਕਿ ਆਪਾਂ ਨੂੰ ਪਤਾ ਕਿ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਏਦਾਂ ਦੇ ਸੂਬੇ ਨੇ ਜਿੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਵਧੀ ਹੈਗੀ ਆ। ਤੇ ਜਿਹੜੇ ਗੈਰ ਹਿੰਦੀ ਭਾਸ਼ੀ ਸੂਬੇ ਹੈਗੇ ਆ, ਉੱਥੇ ਜਿਹੜੀ ਪਾਪੂਲੇਸ਼ਨ ਉਹ ਇੰਨੀ ਨਹੀਂ ਵਧੀ। ਇੱਕ ਤਾਂ ਇਹ ਡੀਲਿਮਿਟੇਸ਼ਨ ਵਾਲਾ ਮੁੱਦਾ ਹੋ ਗਿਆ। ਇਹਨਾਂ ਨੇ ਕਿਹਾ ਕਿ ਇਹ ਜੀ ਕਿਤੇ ਨਾ ਕਿਤੇ ਸਾਊਥ ਇੰਡੀਆ ਤੇ ਗੈਰ ਹਿੰਦੀ ਸਪੀਕਿੰਗ ਜਿਹੜੇ ਸਟੇਟਸ ਹੈਗੇ ਆ, ਉਹਨਾਂ ਦਾ ਜਿਹੜਾ ਪੋਲੀਟੀਕਲ ਵਜੂਦ ਹੈ ਉਹਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਦੀ ਜਿਹੜੀ ਅਸੈਂਬਲੀ 'ਚ ਸੀਟਾਂ ਹੈਗੀਆਂ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ, ਅਤੇ ਆਪਣੀ ਜਿਹੜੇ ਹਿੰਦੀ ਬੋਲਦੇ ਇਲਾਕਿਆਂ ਦੀ ਜਿਹੜੀ ਸੀਟਾਂ ਹੈਗੀਆਂ ਉਹਨਾਂ ਨੂੰ ਵਧਾ ਦੇਣਗੇ। ਇੱਕ ਤਾਂ ਗੱਲ ਇਹ ਹੋ ਗਿਆ। ਦੂਜਾ, ਜਿਹੜਾ ਟਰਾਈ ਲੈਂਗੁਏਜ ਫਾਰਮੂਲਾ ਵਾਲਾ ਜਿਹੜਾ ਪੂਰਾ ਮਾਮਲਾ ਚੱਲ ਰਿਹਾ ਹੈਗਾ, ਇਹ ਅੱਜ ਮੈਂ ਵੀ ਬਹੁਤ ਡਿਟੇਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਖਾਸਾ ਵੱਡਾ ਇਸ਼ੂ ਹੈਗਾ। ਤੇ ਦੇਖੋ, ਇਹਦੇ 'ਚ ਕਈ ਲੇਅਰਾਂ ਨੇ। ਜੇ ਜੀ ਆਪਾਂ ਥੋੜਾ ਹਿਸਟੋਰੀਕਲ ਹੋ ਕੇ ਗੱਲ ਕਰੀਏ ਤਾਂ ਜੀ ਜਿਹੜਾ ਹਿੰਦੀ ਲਾਗੂ ਕਰਨ ਵਾਲਾ ਪੂਰਾ ਮਾਮਲਾ ਹੈਗਾ, ਗੈਰ ਹਿੰਦੀ ਭਾਸ਼ੀ ਸੂਬਿਆਂ 'ਚ, ਜਿਹੜੇ ਸੂਬੇ ਹਿੰਦੀ ਨਹੀਂ ਬੋਲਦੇ ਉਹਨਾਂ 'ਚ ਵੀ, ਇਹ ਆਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ। ਤੇ ਤਮਿਲਨਾਡੂ ਨਾਲ ਇਹਦਾ ਕਿਵੇਂ ਰਿਸ਼ਤਾ ਬਣਿਆ ਉਹਦੇ ਬਾਰੇ ਵੀ ਗੱਲ ਕਰਾਂਗੇ, ਪੰਜਾਬ ਨਾਲ ਕੀ ਰਿਸ਼ਤਾ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ। ਜੀ ਤਮਿਲਨਾਡੂ ਬਾਰੇ ਜੇ ਗੱਲ ਕਰੀਏ ਤੇ ਉੱਥੋਂ ਸੀ ਰਾਜਾ ਰਾਜਗੋਪਾਲਾਚਾਰੀਆ ਜੀ ਆਉਂਦੇ ਸੀਗੇ, ਤੇ ਉਹ ਕਾਂਗਰਸ ਦੇ ਆਗੂ ਹੁੰਦੇ ਸੀਗੇ। ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਉੱਥੇ ਫਾਰਮ ਹੋਈ ਸੀਗੀ। ਉਸ ਟਾਈਮ ਮਦਰਾਸ ਕਿਹਾ ਜਾਂਦਾ ਸੀਗਾ ਇਸ ਸੂਬੇ ਨੂੰ। ਤਾਂ ਮਦਰਾਸ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਸੀਗੀ, ਤੇ ਕਾਂਗਰਸ 1930s ਦੇ ਵਿੱਚ ਇੱਕ ਆਈਡੀਆ ਫਰੇਮ ਕਰ ਰਹੀ ਸੀ ਕਿ ਜੇ ਆਪਾਂ ਨੂੰ ਅੰਗਰੇਜ਼ਾਂ ਤੋਂ ਛੁਟਕਾਰਾ ਪਾਣਾ ਹੈਗਾ, ਇਹਨਾਂ ਤੋਂ ਪਿੰਡ ਆਪਣਾ ਛਡਾਣਾ ਹੈਗਾ, ਤੇ ਆਪਾਂ ਨੂੰ ਭਾਸ਼ਾ ਵੀ ਆਪਣੀ ਏਦਾਂ ਦੀ ਚਾਹੀਦੀ ਜਿਹੜੀ ਕਿਤੇ ਨਾ ਕਿਤੇ ਆਪਾਂ ਨੂੰ ਸਾਰਿਆਂ ਨੂੰ ਇਕੱਠਾ ਕਰੇ ਤੇ ਡੀਕੋਲੋਨਾਈਜ਼ ਵੀ ਕਰੇ। ਡੀਕੋਲੋਨਾਈਜ਼ ਦਾ ਮਤਲਬ ਹੋ ਗਿਆ ਕਿ ਜਿਹੜਾ ਅੰਗਰੇਜ਼ ਹੈ, ਅੰਗਰੇਜ਼ੀ ਭਾਸ਼ਾ ਹੈਗੀ ਉਹ ਤੋਂ ਵੀ ਪਿੱਛਾ ਛਡਾਏ। ਤੇ ਇਹਨਾਂ ਨੇ ਇੱਕ ਹਿੰਦੀ ਦੇ ਤੌਰ ਤੇ ਇੱਕ ਆਈਡੀਆ ਉਭਾਰਿਆ ਸੀਗਾ, ਤੇ ਉਹਦਾ ਜਿਹੜਾ ਵਿਰੋਧ ਸੀਗਾ ਉਹ ਉਸ ਟਾਈਮ ਕਿਤੇ ਨਾ ਕਿਤੇ ਤਮਿਲਨਾਡੂ 'ਚ ਹੋਇਆ ਸੀਗਾ, ਪੰਜਾਬ 'ਚ ਵੀ ਵਿਰੋਧ ਹੋਇਆ ਸੀਗਾ। ਪੰਜਾਬ 'ਚ ਹਾਲਾਂਕਿ ਭਗਤ ਸਿੰਘ ਵਰਗੇ ਨੌਜਵਾਨ ਜੇ ਮਤਲਬ ਇੱਕੋ ਇੱਕ ਜਿਹੜੀ ਲਿਖਤ ਭਗਤ ਸਿੰਘ ਦੀ ਜਿਹਦਾ ਕ੍ਰਿਟਿਸਿਜ਼ਮ ਅੱਜ ਤੱਕ ਵੀ ਹੁੰਦਾ, ਤੇ ਉਹ ਪੰਜਾਬੀ ਉਹ ਹਿੰਦੀ ਭਾਸ਼ਾ ਬਾਰੇ ਸੀਗੀ। ਉਹ ਜਿਸ ਹਿਸਾਬ ਨਾਲ ਉਹਨਾਂ ਨੇ ਹਿੰਦੀ ਦੀ ਪੈਰਵੀ ਕੀਤੀ ਸੀ, ਜਿਸ ਹਿਸਾਬ ਨਾਲ ਭਗਤ ਸਿੰਘ ਉਹਨਾਂ ਨੇ ਹਿੰਦੀ ਦੀ ਪੈਰਵੀ ਕੀਤੀ ਸੀ, ਉਹਦੇ ਤੇ ਪੰਜਾਬੀਆਂ ਨੂੰ ਵੀ ਇਤਰਾਜ਼ ਸੀਗਾ। ਗੈਰ ਹਿੰਦੀ ਭਾਸ਼ੀ ਸੂਬਿਆਂ ਦੇ ਜਿਹੜੇ ਆਗੂ ਸੀਗੇ ਉਹਨਾਂ ਨੂੰ ਵੀ ਇਤਰਾਜ਼ ਸੀਗਾ। ਤੇ ਕਾਂਗਰਸ ਦੇ ਜਿਹੜੇ ਲੀਡਰ ਸੀਗੇ, ਚਾਹੇ ਮਹਾਤਮਾ ਗਾਂਧੀ ਹੋਣ, ਜਵਾਹਰ ਲਾਲ ਨਹਿਰੂ ਹੋਣ, ਸੀ ਰਾਜਾ ਰਾਜਗੋਪਾਲਾਚਾਰੀ ਹੋਣ, ਕਿਉਂਕਿ ਉਹ ਤਾਂ ਤਮਿਲਨਾਡੂ 'ਚ ਉੱਥੋਂ ਦੇ ਮਿਨਿਸਟਰ ਉਹ ਵੀ ਸੀਗੇ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਹੈਡ ਵੀ ਸੀਗੇ, ਜੀ ਤੇ ਉਹਨਾਂ ਨੂੰ ਵੀ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਸੀਗਾ। ਤੇ ਤਮਿਲਨਾਡੂ 'ਚ ਤਾਂ ਪ੍ਰੋਪਰ ਇੱਕ ਐਜੀਟੇਸ਼ਨ ਹੋਇਆ ਸੀ, ਪ੍ਰੋਟੈਸਟ ਹੋਇਆ ਸੀਗਾ। ਜੀ ਹਾਲਾਂਕਿ ਜਿਹੜੀ
ਪੰਜਾਬ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਸੀਗੀ, ਉਹਨੇ ਵੀ ਹਿੰਦੀ ਵਗੈਰਾ ਲਾਗੂ ਨਹੀਂ ਕੀਤੀ ਸੀਗੀ। ਇੱਥੇ ਯੂਨਿਸਟ ਪਾਰਟੀ ਦੀ ਸਰਕਾਰ ਹੁੰਦੀ ਸੀਗੀ, ਸਰ ਸਿਕੰਦਰ ਹਯਾਤ ਖਾਨ ਹੋਰੀ, ਜੋ ਛੋਟਰਾਮ ਹੋਰੀ, ਇਹ ਵੱਡੇ ਆਗੂ ਹੁੰਦੇ ਸੀਗੇ, ਇਹਨਾਂ ਦਾ ਬਹੁਤ ਰੁਤਬਾ ਸੀਗਾ। ਤੇ ਇਹ ਕਿਤੇ ਨਾ ਕਿਤੇ ਉਰਦੂ, ਪੰਜਾਬੀ ਇੱਕ ਦੋ ਇਹਨਾਂ ਨੂੰ ਜ਼ਿਆਦਾ ਪ੍ਰੀਫਰੈਂਸ ਦਿੰਦੇ ਸੀਗੇ। ਤੇ ਓਦਾਂ ਵੀ ਪੰਜਾਬ 'ਚ ਉਸ ਟਾਈਮ ਜਿਹੜੀ ਕੋਰਟ ਦੀ ਲੈਂਗੁਏਜ, ਜੇ ਆਪਾਂ ਲਾਹੌਰ ਦੇ ਆਲੇ ਦੁਆਲੇ ਦੇਖੀਏ ਤਾਂ ਉਹ ਉੱਥੇ ਪ੍ਰੀਫਰੈਂਸ ਉਰਦੂ ਅਤੇ ਪੰਜਾਬੀ ਨੂੰ ਹੀ ਮਿਲਦੀ ਸੀਗੀ। ਹਾਲਾਂਕਿ ਪੰਜਾਬੀ ਉਸ ਹਿਸਾਬ ਨਾਲ ਉਹਨਾਂ ਰੁਤਬਾ ਨਹੀਂ ਪਾ ਸਕੀ ਸੀ ਉਦੋਂ ਤੱਕ। ਪਰ ਤਮਿਲਨਾਡੂ 'ਚ ਜਿਸ ਹਿਸਾਬ ਨਾਲ ਤਮਿਲ ਆਈਡੈਂਟੀਟੀ ਨਾਲ ਚੀਜ਼ਾਂ ਰਹੀਆਂ ਨੇ, ਉਹ ਉੱਥੇ ਖਾਸਾ ਪੋਲੀਟੀਕਲ ਇਸ਼ੂ ਸੀਗਾ ਤੇ ਉੱਥੇ ਜਿਹੜਾ ਰੈਜ਼ਿਸਟੈਂਸ ਹੋਇਆ ਉਹ ਇੰਨਾ ਸਟਰੋਂਗ ਸੀਗਾ ਕਿ ਮਤਲਬ ਉੱਥੇ ਕਈ ਲੋਕਾਂ ਦੀ ਮੌਤਾਂ ਵੀ ਹੋਈਆਂ, ਬਹੁਤ ਐਜੀਟੇਸ਼ਨ ਚੱਲੇ। 1937 1938 ਇਹ ਉਹ ਸਾਲ ਨੇ ਜਿਸ ਟਾਈਮ ਬਹੁਤ ਵੱਡੇ ਐਜੀਟੇਸ਼ਨ ਚੱਲ ਰਹੇ ਨੇ। ਫਾਈਨਲੀ 1939 ਦੇ ਵਿੱਚ ਆ ਕੇ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਸੀ ਤੇ ਅੰਗਰੇਜ਼ ਸੀਗੇ, ਉਹਨਾਂ ਨੂੰ ਜਿਹੜਾ ਹਿੰਦੀ ਵਾਲਾ ਫਾਰਮੂਲਾ ਸੀਗਾ ਉਹ ਪਿੱਛੇ ਹਟਣਾ ਪਿਆ ਉਤੋਂ, ਤੇ ਉੱਥੇ ਤਾਮਿਲ ਲੈਂਗੁਏਜ ਦੇ ਵਿੱਚ ਹੀ ਚੀਜ਼ਾਂ ਅੱਗੇ ਵਧੀਆਂ, ਉਹ ਹੀ ਪੜ੍ਹਾਈ ਜਾਣ ਲੱਗੀ। ਲੇਕਿਨ ਇਹ ਜਿਹੜਾ ਡਿਬੇਟ ਹੈਗਾ, ਇਹ ਜਦੋਂ ਇੰਡੀਆ ਆਜ਼ਾਦ ਹੋ ਰਿਹਾ ਸੀ ਉਦੋਂ ਵੀ ਦੁਬਾਰੇ ਤੋਂ ਛਿੜ ਗਿਆ। ਤੇ 1946 ਦੇ ਵਿੱਚ ਜਿਹੜਾ ਜਿਸ ਟਾਈਮ ਕਨਸਟੀਟਿਊਸ਼ਨ ਡਰਾਫਟ ਬਣਾਉਣ ਵਾਸਤੇ, ਕਨਸਟੀਟਿਊਸ਼ਨ ਲਿਖਣ ਵਾਸਤੇ ਜਿਹੜੀ ਕਮੇਟੀ ਬਣੀ, ਉੱਥੋਂ ਹੀ ਇਹ ਡਿਬੇਟ ਸ਼ੁਰੂ ਹੋ ਗਈ ਸੀਗੀ। ਇਹ ਦਸੰਬਰ 1946 ਦੇ ਵਿੱਚ ਇਹ ਕਨਸਟੀਟਿਊਸ਼ਨ, ਇੰਡੀਆ ਦਾ ਕਨਸਟੀਟਿਊਸ਼ਨ ਲਿਖੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਤੇ ਉਹਦੇ ਵਿੱਚ ਵੀ ਬਹੁਤ ਸਾਰੇ ਬੰਦੇ ਸੀਗੇ ਕਿ ਜਿਹੜੇ ਕਹਿੰਦੇ ਸੀਗੇ ਕਿ ਇੰਡੀਆ ਦਾ ਕਨਸਟੀਟਿਊਸ਼ਨ ਹਿੰਦੀ ਦੇ ਵਿੱਚ ਲਿਖਿਆ ਜਾਵੇ, ਅੰਗਰੇਜ਼ੀ ਦਾ ਕੋਈ ਕੰਮ ਨਹੀਂ, ਅੰਗਰੇਜ਼ੀ ਵਰਕਿੰਗ ਲੈਂਗੁਏਜ ਨਾ ਰਵੇ ਇੰਡੀਅਨ ਸਟੇਟ ਦੀ, ਇਹ ਚੀਜ਼ਾਂ ਆਈਆਂ ਸੀਗੀਆਂ, ਹਿੰਦੀ ਹੋਵੇ। ਜੀ ਤੇ ਇਹਦੇ ਤੇ ਬਹੁਤ ਸਾਰੇ ਜਿਹੜੇ ਗੈਰ ਹਿੰਦੀ ਭਾਸ਼ੀ ਸੂਬੇ ਸੀਗੇ, ਉਹਨਾਂ ਨੂੰ ਇਤਰਾਜ਼ ਸੀਗਾ। ਸਭ ਤੋਂ ਜ਼ਿਆਦਾ ਲੈਫਟ ਵਾਲਿਆਂ ਨੂੰ, ਸਾਊਥ ਇੰਡੀਆ ਵਾਲਿਆਂ ਨੂੰ ਇਸ ਤੇ ਇਤਰਾਜ਼ ਸੀਗਾ। ਤੇ ਜੀ ਸਾਊਥ ਇੱਕ ਉੱਤਰ ਪ੍ਰਦੇਸ਼ ਤੋਂ ਇੱਕ ਮੈਂਬਰ ਸੀਗੇ ਜਿਹੜੇ ਕਨਸਟੀਟਿਊਸ਼ਨ ਡਰਾਫਟ ਕਮੇਟੀ ਦੇ, ਤੇ ਉਹਨਾਂ ਨੇ ਕਿਹਾ ਸੀਗਾ ਕਿ ਕਿਤੇ ਨਾ ਕਿਤੇ ਜਿਹੜਾ ਹਿੰਦੀ ਨਹੀਂ ਜਾਣਦਾ ਉਹਨੂੰ ਇੰਡੀਅਨ ਹੋਣ ਦਾ ਵੀ ਅਧਿਕਾਰ ਨਹੀਂ ਹੈ, ਇਹ ਗੱਲਾਂ ਕਹਿਤੀਆਂ ਸੀ ਉਹਨਾਂ ਨੇ, ਤੇ ਉਹਦਾ ਵਿਰੋਧ ਹੋਇਆ ਸੀਗਾ। ਉਸ ਤੋਂ ਬਾਅਦ ਜਿਹੜੇ ਸਾਊਥ ਵਾਲੇ ਪੋਲੀਟੀਸ਼ੀਅਨ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਏਦਾਂ ਸਾਡੇ ਤੇ ਹਿੰਦੀ ਥੋਪ ਨਹੀਂ ਸਕਦੇ। ਪਹਿਲਾਂ ਅਸੀਂ ਅੰਗਰੇਜ਼ੀ ਸਿੱਖੀ ਜਦਕਿ ਸਾਡੀ ਲੈਂਗੁਏਜ ਨਹੀਂ ਸੀਗੀ, ਹੁਣ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਤੁਸੀਂ ਹਿੰਦੀ ਸਿੱਖੋ। ਅਸੀਂ ਤਾਂ ਬਹੁਤ ਬੁੜੇ ਹੋ ਗਏ ਹੈਗੇ ਆ ਇਸ ਟਾਈਮ, ਸਾਡੇ ਚ ਲਰਨਿੰਗ ਉਹ ਵੀ ਬਚਿਆ ਨਹੀਂ, ਹੁਣ ਅਸੀਂ ਹਿੰਦੀ ਥੋੜੀ ਨਾ ਸਿੱਖਦੇ ਫਿਰਾਂਗੇ ਤੁਹਾਡੇ ਕਰਕੇ। ਤੇ ਇਹ ਗੱਲਾਂ ਹੋਈਆਂ। ਤੇ ਫਿਰ ਕਿਤੇ ਨਾ ਕਿਤੇ ਉਸ ਟਾਈਮ ਜਿਹੜਾ ਜਵਾਹਰ ਲਾਲ ਨਹਿਰੂ ਹੋਰੀ ਸੀਗੇ, ਉਹ ਥੋੜਾ ਬੈਕ ਸਟੈਪ ਹੋਏ। ਹਾਲਾਂਕਿ ਜਿਹੜੇ ਉੱਤਰ ਪ੍ਰਦੇਸ਼ ਤੋਂ ਜਿਹੜੇ ਪੋਲੀਟੀਸ਼ੀਅਨ ਸੀਗੇ, ਉਹ ਤਾਂ ਬਹੁਤ ਅੜੇ ਹੋਏ ਸੀ। ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਤਾਂ ਹਿੰਦੀ ਬਣਾਵਾਂਗੇ। ਪਰ ਜਵਾਹਰ ਲਾਲ ਨਹਿਰੂ ਵਰਗੇ ਕੁਝ ਪੋਲੀਟੀਸ਼ੀਅਨ, ਅਬਦੁਲ ਕਲਾਮ ਆਜ਼ਾਦ ਹੋਰੀ, ਉਹ ਥੋੜਾ ਪਿੱਛੇ ਹਟੇ ਉਸ ਪੋਜੀਸ਼ਨ ਤੋਂ। ਤੇ 1965 ਤੱਕ ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ, ਜਿਹੜੀ ਇੰਡੀਅਨ ਸਟੇਟ ਦੀ ਜਿਹੜੀ ਵਰਕਿੰਗ ਲੈਂਗੁਏਜ ਦੇ ਤੌਰ ਤੇ ਅੰਗਰੇਜ਼ੀ ਨੂੰ ਪ੍ਰਮੋਟ ਕੀਤਾ ਗਿਆ, ਤੇ ਇੰਡੀਅਨ ਕਨਸਟੀਟਿਊਸ਼ਨ ਵੀ ਅੰਗਰੇਜ਼ੀ ਚ ਲਿਖਿਆ ਗਿਆ। ਉਹੀ ਇੱਕ ਰੀਜ਼ਨ ਸੀਗਾ, ਹਿੰਦੀ ਚ ਨਹੀਂ ਲਿਖਿਆ ਗਿਆ। ਜੀ ਜਨਸੰਘ ਜਿਹੜਾ ਬੀਜੇਪੀ ਦੀ ਫਾਰਮਰ ਪਹਿਲਾਂ ਵਾਲੀ ਪਾਰਟੀ ਹੈਗੀ ਆ, ਬੀਜੇਪੀ ਆਰਐਸਐਸ ਵਾਲਿਆਂ ਦੀ ਉਸ ਟਾਈਮ ਪਾਰਟੀ ਹੁੰਦੀ ਸੀ ਜਨਸੰਘ, ਸ਼ਿਆਮਾ ਪ੍ਰਸਾਦ ਮੁਖਰਜੀ ਉਹਨਾਂ ਦੇ ਲੀਡਰ ਹੁੰਦੇ ਸੀਗੇ। ਉਹਨਾਂ ਨੇ ਇਹ ਗੱਲ ਚੱਕ ਲਈ, ਜਨਸੰਘ ਨੇ ਮੁੱਦਾ ਬਣਾਇਆ ਕਿ ਤੁਸੀਂ ਹਿੰਦੀ ਨੂੰ ਰਾਸ਼ਟਰ ਲੈਂਗੁਏਜ ਬਣਾਓ, ਨੈਸ਼ਨਲ ਲੈਂਗੁਏਜ ਬਣਾਓ। ਤੇ ਜੀ ਜਵਾਹਰ ਲਾਲ ਨਹਿਰੂ ਹੋਰਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਕਰਾਂਗੇ ਤੇ ਸਾਡੇ ਖਿਲਾਫ ਅੰਦੋਲਨ ਬਹੁਤ ਹੋਣਗੇ। ਸਾਊਥ ਇੰਡੀਆ ਜੀ ਦੇ ਉਸ ਜੀ ਟਾਈਮ ਬਹੁਤ ਅੰਦੋਲਨ ਚੱਲ ਰਹੇ ਸੀਗੇ, ਪੰਜਾਬ 'ਚ ਵੀ ਅੰਦੋਲਨ ਸ਼ੁਰੂ ਹੋ ਗਏ ਸੀ, ਗੈਰ ਹਿੰਦੀ ਸੂਬਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਅੰਦੋਲਨ ਸੀਗੇ। ਫਾਈਨਲੀ 1965 ਦੇ ਨੇੜੇ ਤੇੜੇ ਗੱਲ ਦੁਬਾਰਾ ਉੱਭਰਦੀ ਹੈਗੀ ਆ। ਫਿਰ ਦੁਬਾਰੇ ਤੋਂ ਪ੍ਰੋਟੈਸਟ ਹੁੰਦੇ ਨੇ, ਤਾਮਿਲਨਾਡੂ 'ਚ ਤਾਂ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦੇ ਨੇ। ਤੇ ਜੀ ਫਿਰ ਉਹ ਹਿੰਦੀ ਵਾਲਾ ਜਿਹੜਾ ਫਾਰਮੂਲਾ, ਇਹਨਾਂ ਨੂੰ ਲੱਗ ਰਿਹਾ ਸੀਗਾ ਕਿ ਹੁਣ ਤਾਂ 15 ਸਾਲ ਹੋ ਗਏ। ਜਿਵੇਂ 1950 ਦੇ ਵਿੱਚ ਜਦੋਂ ਕਨਸਟੀਟਿਊਸ਼ਨ ਲਾਗੂ ਕੀਤਾ ਗਿਆ ਸੀ, ਉਦੋਂ ਉਹਨਾਂ ਨੇ 15 ਸਾਲ ਵਾਸਤੇ ਇੰਗਲਿਸ਼ ਨੂੰ ਵਰਕਿੰਗ ਲੈਂਗੁਏਜ ਕਹਿਣ ਦੀ ਗੱਲ ਕਹੀ ਸੀ, ਤੇ ਇਹ ਕਿਹਾ ਸੀਗਾ ਕਿ ਅਸੀਂ ਹਿੰਦੀ ਬਾਕੀ ਮੁਲਕ ਨੂੰ ਸਿਖਾ ਦਾਂਗੇ। ਪਰ ਬਾਕੀ ਮੁਲਕ ਦੇ ਲੋਕਾਂ ਦਾ ਜਿਹੜੇ ਹਿੰਦੀ ਨਹੀਂ ਬੋਲਦੇ, ਉਹਨਾਂ ਦਾ ਕੀ ਇੰਟਰਸਟ ਹੈ? ਉਹ ਕਿਉਂ ਸਿੱਖਣ ਤੁਹਾਡੀ ਲੈਂਗੁਏਜ? ਤੁਸੀਂ ਉਹਨਾਂ ਦੀ ਲੈਂਗੁਏਜ ਸਿੱਖੋ। ਤੇ ਇਹ ਗੱਲ ਹੋ ਕੇ ਕਿਤੇ ਨਾ ਕਿਤੇ 1965 ਦੇ ਵਿੱਚ ਵੀ ਉਹ ਮੁਸ਼ਕਲਾਂ ਆਈਆਂ। ਗੈਰ ਹਿੰਦੀ ਭਾਸ਼ੀ ਸੂਬਿਆਂ ਨੇ ਫਿਰ ਦੁਬਾਰਾ ਤੋਂ ਵਿਰੋਧ ਕੀਤਾ। ਫਿਰ ਇੱਕ ਟਰਾਈ ਲੈਂਗੁਏਜ ਫਾਰਮੂਲਾ ਲਿਆ ਹੈ ਕਿ ਠੀਕ ਹੈ ਕਿ 3 ਲੈਂਗੁਏਜ ਫਾਰਮੂਲਾ ਹੋਣਾ ਚਾਹੀਦਾ ਹੈਗਾ, ਯਾਨੀ ਕਿ ਜਿਹੜੇ ਹਿੰਦੀ ਭਾਸ਼ੀ ਸੂਬੇ ਹੈਗੇ ਆ, ਉਹ ਇੱਕ ਲੈਂਗੁਏਜ, ਇੱਕ ਤਾਂ ਅੰਗਰੇਜ਼ੀ ਸਿੱਖਣਗੇ, ਇੱਕ ਹਿੰਦੀ ਤਾਂ ਉਹ ਸਿੱਖਣਗੇ ਹੀ, ਇੱਕ ਏਦਾਂ ਦੀ ਲੈਂਗੁਏਜ ਸਿੱਖਣਗੇ ਜੋ ਇੰਡੀਅਨ ਲੈਂਗੁਏਜ ਹੋ, ਤਾਮਿਲ ਸਿੱਖਣ ਜਾਂ ਬੰਗਾਲੀ ਸਿੱਖਣ, ਮਰਾਠੀ ਸਿੱਖਣ, ਪੰਜਾਬੀ ਸਿੱਖਣ, ਏਦਾਂ ਜੀ ਦੀ ਲੈਂਗੁਏਜ ਸਿੱਖਣਗੇ। ਤੇ ਜੀ ਜਿਹੜੇ ਗੈਰ ਹਿੰਦੀ ਭਾਸ਼ੀ ਸੂਬੇ ਹੈਗੇ ਆ, ਉਹ ਆਪਣੀ ਜਿਹੜੀ ਉੱਥੋਂ ਦੀ ਨੇਟਿਵ ਲੈਂਗੁਏਜ ਹੈਗੀ ਆ, ਉਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਤਾਂ ਸਿੱਖਣਗੇ ਹੀ, ਅੰਗਰੇਜ਼ੀ ਵੀ ਸਿੱਖਣਗੇ, ਨਾਲ ਦੀ ਨਾਲ ਹਿੰਦੀ ਵੀ ਸਿੱਖਣਗੇ। ਇਸ ਫਾਰਮੂਲੇ ਤੇ ਗੱਲ ਹੋਈ। ਪਰ ਉਸ ਟਾਈਮ ਵੀ ਤਮਿਲਨਾਡੂ ਨੇ ਇਹਨੂੰ ਰਜਿਸਟ ਕੀਤਾ। ਤਮਿਲਨਾਡੂ ਵਾਲਿਆਂ ਨੇ ਕਿਹਾ ਕਿ ਅਸੀਂ ਤਾਂ ਕੋਈ
ਟਰਾਈ ਲੈਂਗੁਏਜ ਫਾਰਮੂਲਾ ਲਾਗੂ ਨਹੀਂ ਕਰਦੇ। ਜੀ ਅਸੀਂ ਸਿਰਫ 2 ਲੈਂਗੁਏਜ ਹੀ ਰੱਖਾਂਗੇ, ਅੰਗਰੇਜ਼ੀ ਅਤੇ ਤਾਮਿਲ। ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਫਿਰ ਤੁਸੀਂ ਬਾਕੀ ਇੰਡੀਆ ਨਾਲ ਇੰਟਰੈਕਟ ਕਿਵੇਂ ਕਰੋਗੇ? ਕੋਈ ਇੰਟਰੈਕਸ਼ਨ ਦੀ ਲੈਂਗੁਏਜ ਤਾਂ ਹੋਣੀ ਚਾਹੀਦੀ। ਉਹ ਕਹਿੰਦੇ ਇੰਟਰੈਕਸ਼ਨ ਦੀ ਲੈਂਗੁਏਜ ਅੰਗਰੇਜ਼ੀ ਹੈ, ਤਾਂ ਸਾਰਿਆਂ ਨੂੰ ਅੰਗਰੇਜ਼ੀ ਆਉਂਦੀ ਹੈ, ਅਸੀਂ ਅੰਗਰੇਜ਼ੀ 'ਚ ਇੰਟਰੈਕਟ ਕਰ ਲਾਂਗੇ। ਬਲਕਿ ਇਹ ਤਾਂ ਜੀ ਸਾਡੀ ਵੱਡੀ ਵਿੰਡੋ ਖੋਲਦੀ ਹੈਗੀ ਆ। ਜੇ ਇੰਟਰੈਕਸ਼ਨ ਵਾਸਤੇ ਬਾਹਰਲੀ ਦੁਨੀਆ 'ਚ ਇੰਟਰੈਕਸ਼ਨ ਵਾਸਤੇ ਹੀ ਸਾਨੂੰ ਕੋਈ ਲੈਂਗੁਏਜ ਚਾਹੀਦੀ ਹੈਗੀ ਤਾਂ ਅੰਗਰੇਜ਼ੀ ਬੈਸਟ ਹੈ। ਉਹ ਅਸੀਂ ਇਨਸਾਈਡ ਦਾ ਮੁਲਕ ਵੀ ਆਪਾਂ ਇੰਟਰੈਕਟ ਕਰ ਸਕਦੇ ਹਾਂ, ਤੇ ਮੁਲਕ ਤੋਂ ਬਾਹਰ ਜਿਹੜੇ ਹੋਰ ਸੂਬੇ ਆ, ਮੁਲਕ ਹੈਗੇ ਆ, ਹੋਰ ਦੂਜੇ ਦੇਸ਼ ਹੈਗੇ ਆ, ਹੋਰ ਦੂਜੀ ਦੁਨੀਆ ਹੈਗੀ ਆ, ਉਹਦੇ ਨਾਲ ਵੀ ਅਸੀਂ ਇੰਟਰੈਕਟ ਕਰ ਸਕਦੇ ਹਾਂ। ਫਿਰ ਸਾਨੂੰ ਇੰਟਰੈਕਸ਼ਨ ਵਾਸਤੇ 2 ਲੈਂਗੁਏਜ ਸਿੱਖਣ ਦੀ ਕੀ ਲੋੜ ਹੈ? ਤੇ ਇਹ ਉਹਨਾਂ ਨੇ ਬਹੁਤ ਸਟਰੋਂਗਲੀ ਰੱਖਿਆ। ਤੇ ਉਸ ਟਾਈਮ ਵੀ ਤਮਿਲਨਾਡੂ ਦਾ ਬਹੁਤ ਸਟਰੋਂਗ ਪੁਆਇੰਟ ਸੀਗਾ ਕਿ ਅਸੀਂ ਹਿੰਦੀ ਨੂੰ ਨਹੀਂ ਵੜਨ ਦੇਣਾ। ਇਹ ਸਾਡੇ ਕਿਤੇ ਨਾ ਕਿਤੇ ਕਲਚਰਲ ਅਟੈਕ ਹੈਗਾ, ਜੀ ਤੇ ਉਹ ਹੋਇਆ। ਪਰ ਕਈ ਸਾਰੇ ਸੂਬਿਆਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਟਰਾਈ ਲੈਂਗੁਏਜ ਫਾਰਮੂਲਾ ਲਾਗੂ ਹੋਇਆ। ਹੁਣ ਗੈਰ ਹਿੰਦੀ ਭਾਸ਼ੀ ਸੂਬਿਆਂ ਨੇ ਤਾਂ ਇਮਾਨਦਾਰੀ ਨਾਲ ਹਿੰਦੀ ਨੂੰ ਸਪੇਸ ਦਿੱਤਾ, ਹਾਂ, ਪਰ ਹਿੰਦੀ ਸੂਬਿਆਂ ਨੇ ਦੂਜੀ ਭਾਸ਼ਾ, ਜਿਹੜੀ ਦੂਜੀ ਬੋਲੀਆਂ ਸੀਗੀਆਂ, ਭਾਸ਼ਾਵਾਂ ਸੀਗੀਆਂ, ਉਹਨਾਂ ਨੂੰ ਸਪੇਸ ਨਹੀਂ ਦਿੱਤਾ। ਹਿੰਦੀ ਵਾਲਿਆਂ ਨੇ ਚਲਾਕੀ ਕੀਤੀ। ਹਿੰਦੀ ਸੂਬਿਆਂ ਨੇ ਕੀ ਕੀਤਾ ਕਿ ਜਿਹੜੀ ਤੀਜੀ ਲੈਂਗੁਏਜ ਸੀ, ਉਸ 'ਚ ਮਰਾਠੀ, ਬੰਗਾਲੀ, ਤਾਮਿਲ, ਕੰਨੜ, ਪੰਜਾਬੀ ਲੈਣ ਦੀ ਬਜਾਏ ਉਹਨਾਂ ਨੇ ਸੰਸਕ੍ਰਿਤ ਲੈ ਲਈ। ਸੰਸਕ੍ਰਿਤ ਤਾਂ ਆਮ ਬੋਲਚਾਲ ਦੀ ਭਾਸ਼ਾ ਹੈ ਨਹੀਂ। ਜੀ ਸੰਸਕ੍ਰਿਤ ਜੀ ਤੁਹਾਨੂੰ ਕੋਈ ਬੋਲਦਾ ਦਿਖਿਆ ਹੋਗਾ? ਨਹੀਂ ਕੋਈ 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 ਲੈਂਗੁਏਜ ਨਹੀਂ ਹੈ ਜਿਹੜੀ ਆਮ ਬੋਲਚਾਲ 'ਚ ਹੋਵੇ। ਤੇ ਤੁਸੀਂ ਜਿਹੜੇ ਗੈਰ ਹਿੰਦੀ ਭਾਸ਼ੀ ਸੂਬੇ ਸੀਗੇ, ਜਿਹੜੇ ਹਿੰਦੀ ਨਹੀਂ ਬੋਲਦੇ ਸੀਗੇ, ਜਿਨ੍ਹਾਂ ਦੀ ਆਪਣੀ ਲੈਂਗੁਏਜ ਸੀ, ਆਪਣੀ ਆਈਡੈਂਟਿਟੀ ਸੀਗੀ, ਉਹਨਾਂ ਨਾਲ ਤੁਸੀਂ ਚਲਾਕੀ ਕੀਤੀ। ਤੇ ਉਸ ਚਲਾਕੀ ਕਰਕੇ ਜਿਹੜੇ ਹੋਰ ਸੂਬੇ ਸੀਗੇ, ਉਹਨਾਂ ਨੂੰ ਵੀ ਸਮਝ ਆ ਗਿਆ ਕਿ ਇਹ ਸਾਡੇ ਨਾਲ ਚਲਾਕੀ ਕਰ ਰਹੇ ਨੇ। ਤੇ ਇਹ ਤਾਂ ਹੋ ਗਿਆ ਹਿਸਟੋਰੀਕਲ ਪਰਸਪੈਕਟਿਵ। ਤੇ ਅੱਜ ਦੇ ਟਾਈਮ ਜੇ ਆਪਾਂ ਗੱਲ ਕਰੀਏ, ਹੁਣ ਇਹ ਜਿਹੜਾ ਟਰਾਈ ਲੈਂਗੁਏਜ ਫਾਰਮੂਲਾ ਹੈਗਾ, ਇਹ ਦੁਬਾਰੇ ਤੋਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ, ਉਹਦੇ 'ਚ ਕਹਿ ਰਹੇ ਨੇ ਕਿ ਤੁਸੀਂ ਹਿੰਦੀ ਵੀ ਪੜ੍ਹਾਓ। ਬਾਈ ਕਿਉਂ ਪੜ੍ਹਾਉਣ ਅਗਲੇ? ਕੀ ਫਾਇਦਾ ਹੋਊਗਾ? ਤੁਸੀਂ ਹਿੰਦੀ ਰਾਹੀਂ ਕੀ ਥੋਪਣ ਦੀ ਕੋਸ਼ਿਸ਼ ਕਰ ਰਹੇ ਹੋ? ਤਾਂ ਇਹ ਗੱਲ ਹੈ। ਅੱਛਾ, ਇੱਕ ਗੱਲ ਹੋਰ ਦੇਖੋ, ਪਹਿਲੀ ਗੱਲ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ। ਇੰਡੀਅਨ ਕਨਸਟੀਟਿਊਸ਼ਨ 'ਚ ਕਿਤੇ ਨਹੀਂ ਲਿਖਿਆ ਹੋਇਆ, ਜਿਹੜੀ ਕਿ ਬੀਜੇਪੀ ਲਗਾਤਾਰ ਪ੍ਰਚਾਰ ਵੀ ਕਰਦੀ ਰਹੀ ਹੈ। ਹਿੰਦੀ ਰਾਸ਼ਟਰ ਭਾਸ਼ਾ ਜੀ ਨਹੀਂ ਹੈ, ਪਹਿਲੀ ਗੱਲ ਤਾਂ ਇਹ, ਠੀਕ ਹੈ। ਜੀ ਜੀ ਦੂਜਾ, ਉਹ ਇਹ ਇੰਡੀਅਨ ਕਨਸਟੀਟਿਊਸ਼ਨ 'ਚ ਕਿਤੇ ਨਹੀਂ ਲਿਖਿਆ ਹੋਇਆ ਕਿ ਸਾਰਿਆਂ ਨੂੰ ਹਿੰਦੀ ਪੜ੍ਹਨੀ ਚਾਹੀਦੀ ਜਾਂ ਬੋਲਣੀ ਚਾਹੀਦੀ ਹੈ, ਇਹ ਵੀ ਨਹੀਂ ਲਿਖਿਆ ਹੋਇਆ, ਠੀਕ ਹੈ। ਤੇ ਤੀਜੀ ਗੱਲ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਿੰਦੀ ਵੱਡੀ ਲੈਂਗੁਏਜ ਹੈਗੀ ਆ, ਬਾਕੀ ਛੋਟੀ-ਛੋਟੀ ਲੈਂਗੁਏਜਿਸ ਨੇ ਜਾਂ ਬਾਕੀ ਲੋਕਲ ਲੈਂਗੁਏਜ ਨਹੀਂ। ਕੋਈ ਲੋਕਲ ਲੈਂਗੁਏਜ ਨਹੀਂ, ਉਹਨਾਂ ਦਾ ਆਪਣਾ ਵਜੂਦ ਹੈਗਾ। ਜਦਕਿ ਹਿੰਦੀ ਤਾਂ ਬਹੁਤ ਨਵੀਂ ਲੈਂਗੁਏਜ ਹੈ। ਤਾਮਿਲ ਦਾ ਟ੍ਰੈਡੀਸ਼ਨ ਤੁਸੀਂ ਦੇਖੋਗੇ ਤਾਂ 5-6000 ਸਾਲ ਪੁਰਾਣਾ ਤੁਹਾਨੂੰ ਦਿਖੂਗਾ। ਉਹਦਾ ਲਿਟਰੇਚਰ ਤੋਂ ਲੈ ਕੇ ਸਾਰੀਆਂ ਚੀਜ਼ਾਂ ਉਹਦੀਆਂ ਕੰਟੀਨਿਊਟੀ ਦਿਖੂਗੀ। ਹਿੰਦੀ ਤਾਂ ਕਈ ਸਾਰੀ ਜਿਹੜੀ ਬੋਲੀਆਂ ਸੀਗੀਆਂ, ਬ੍ਰਿਜ ਬੋਲੀ ਹੋ ਗਈ, ਅਵਧ ਹੋ ਗਈ, ਭੋਜਪੁਰੀ ਹੋ ਗਈ, ਇਹਨਾਂ ਦੇ ਕੰਧਿਆਂ ਤੇ ਖੜੀ ਹੋਈ ਬੋਲੀ ਹੈ, ਭਾਸ਼ਾ ਹੈਗੀ ਆ। ਇਹਨਾਂ ਦੀ ਲਾਸ਼ ਆਪਾਂ ਨਾ ਵੀ ਕਹੀਏ, ਕਿਉਂਕਿ ਹਜੇ ਵੀ ਬ੍ਰਿਜ ਅਵਧੀ, ਭੋਜਪੁਰੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਉਹਨਾਂ ਇਲਾਕਿਆਂ 'ਚ। ਪਰ ਆਪਾਂ ਇਹ ਤਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਕੰਧਿਆਂ ਤੇ ਖੜੀ ਹੈਗੀ ਹੈ ਹਿੰਦੀ, ਠੀਕ ਹੈ। ਜੀ ਤਾਂ ਜਿਹੜਾ ਹਿੰਦੀ, ਕਿਤੇ ਨਾ ਕਿਤੇ ਹਿੰਦੀ ਤਾਂ ਬਹੁਤ ਨਵੀਂ ਲੈਂਗੁਏਜ ਹੈ। ਤਾਂ ਇਹ ਵੀ ਨਹੀਂ ਕਿ ਹਿੰਦੀ ਕੋਈ ਬਹੁਤ ਮਹਾਨ ਲੈਂਗੁਏਜ ਨਹੀਂ ਹੈ। ਕੋਈ ਜੀ ਇਹਦੇ ਸਬੂਤ ਦੱਸੋ। ਕੋਈ ਅੱਛਾ, ਕੋਈ ਟੈਸਟ ਥੋੜੀ ਨਾ ਹੁੰਦਾ ਹੈ, ਕੋਈ ਐਗਜ਼ਾਮੀਨੇਸ਼ਨ ਥੋੜੀ ਨਾ ਰੱਖਿਆ ਜਾਂਦਾ ਕਿ ਕਿਹੜੀ ਲੈਂਗੁਏਜ ਗ੍ਰੇਟ ਹੁੰਦੀ ਹੈ, ਕਿਹੜੀ ਨਹੀਂ ਹੁੰਦੀ। ਤਾਂ ਇਹ ਹੂੰ ਤਾਂ ਕੋਈ ਪੈਮਾਨਾ ਨਹੀਂ ਹੈ ਕਿ ਹਿੰਦੀ ਨੂੰ ਤੁਸੀਂ ਮਹਾਨ ਕਹੋਗੇ ਤੇ ਉਹਨੂੰ ਥੋਪੋਗੇ ਸਾਰੇ ਕਿਤੇ ਜਾ ਕੇ। ਇਹ ਗੱਲ ਨਿਕਲ ਕੇ ਆਉਂਦੀ ਹੈਗੀ ਆ। ਤੇ ਮੈਨੂੰ ਲੱਗਦਾ ਕਿ ਹੁਣ ਜਿਹੜਾ ਅੱਛਾ, ਦੂਜਾ ਕੀ ਇਹ ਚੱਕਰ ਹੈ ਕਿ ਇਹ ਪ੍ਰਮੋਟ ਹਿੰਦੀ ਨੂੰ ਹੀ ਕਰ ਰਹੇ ਨੇ। ਹਿੰਦੀ ਲੈਂਗੁਏਜ ਜੀ ਨੂੰ ਹੀ ਹੁਣ ਇਸ ਟਾਈਮ ਇੰਡੀਅਨ ਸਟੇਟ ਪ੍ਰਮੋਟ ਕਰ ਰਿਹਾ ਹੈ। ਦੂਜੀ ਜਿਹੜੀ ਲੈਂਗੁਏਜਿਸ ਹੈਗੀਆਂ ਅੱਡ-ਅੱਡ ਸੂਬਿਆਂ ਦੀਆਂ, ਉਹਨਾਂ ਨੂੰ ਪ੍ਰਮੋਟ ਨਹੀਂ ਕਰ ਰਿਹਾ। ਉਹਦਾ ਮੈਂ 3-4 ਐਗਜ਼ਾਮਪਲ ਦੇ ਦਿੰਦਾ। ਜੇ ਨਾਰਥ ਈਸਟ 'ਚ ਜਿਹੜੇ 7 ਸਟੇਟ ਹੈਗੇ ਆ ਨਾਰਥ ਈਸਟ ਦੇ, ਉੱਥੇ ਅਮਿਤ ਸ਼ਾਹ ਜਾ ਜੀ ਕੇ ਸਟੇਟਮੈਂਟ ਦਿੰਦੇ ਨੇ ਕਿ ਅਸੀਂ ਤੁਹਾਨੂੰ ਹਿੰਦੀ ਸਿਖਾਵਾਂਗੇ। ਅਸੀਂ 22,000 ਟੀਚਰ ਉੱਥੇ ਉਹਨਾਂ ਨੇ ਹਿੰਦੀ ਦੇ ਲਾਤੇ। ਉਹਦਾ ਬਹੁਤ ਰੈਜ਼ਿਸਟੈਂਸ ਹੋਇਆ। ਬਾਅਦ 'ਚ ਜੀ ਉਹ ਵਾਪਸ ਲੈਣਾ ਪਿਆ। ਉੱਥੇ ਬਹੁਤ ਅੰਦੋਲਨ ਹੋਏ, ਲੋਕਾਂ ਨੇ ਲੜਾਈ ਲੜੀ ਕਿ ਸਾਨੂੰ ਹਿੰਦੀ ਨਹੀਂ ਚਾਹੀਦੀ। ਤੇ ਹੂੰ ਐਂ ਤੁਸੀਂ ਜੇ ਆਪਾਂ ਗੱਲ ਕਰੀਏ, ਹੁਣ ਤਮਿਲਨਾਡੂ 'ਚ ਵੀ ਇਹ ਕਰਨ ਜਾ ਰਹੇ ਹੋ। ਤੇ ਦੂਜਾ ਐਗਜ਼ਾਮਪਲ ਮੈਂ ਹੋਰ ਦੇ ਦਿੰਦਾ। ਇਹਨਾਂ ਨੇ ਇੰਡੀਅਨ ਜੀ ਐਮਬੈਸੀ ਦੇ ਵਿੱਚ ਹਿੰਦੀ ਦਾ ਯੂਜ਼ ਵਧਾਉਣ ਦੀ ਗੱਲ ਕਹੀ ਕਿ ਦੁਨੀਆ ਤੋਂ ਬਾਹਰ ਸਿਰਫ ਹਿੰਦੀ ਬੋਲਣ ਵਾਲੇ ਲੋਕ ਰਹਿੰਦੇ ਨੇ ਇੰਡੀਅਨ ਜਿਹੜੇ ਹੈਗੇ ਆ। ਜੀ ਤਾਮਿਲ ਵੀ ਰਹਿੰਦੇ ਨੇ, ਕੇਰਲਾਈਟ ਵੀ ਰਹਿੰਦੇ ਨੇ, ਮਲਿਆਲੀ, ਕੰਨੜ, ਮਰਾਠੀ, ਪੰਜਾਬੀ, ਸਾਰੇ ਕਿਸਮ ਦੇ ਲੋਕ ਬਾਹਰ ਨੇ। ਤਾਂ ਫਿਰ ਤੁਸੀਂ ਹਿੰਦੀ ਦਾ ਹੀ ਯੂਜ਼ ਕਿਉਂ ਐਮਬੈਸੀਜ਼ ਦੇ ਵਿੱਚ ਵਧਾ ਰਹੇ ਹੋ? ਹੂੰ ਠੀਕ ਹੈ, ਮਤਲਬ ਮੇਰੀ ਗੱਲ ਸਮਝ ਰਹੇ ਹੋ ਤੁਸੀਂ? ਯਾਨੀ ਕਿ ਪ੍ਰਮੋਟ ਜੀ ਜੀ ਸਿਰਫ ਔਰ ਸਿਰਫ ਇਹ ਹਿੰਦੀ ਨੂੰ ਕਰ ਰਹੇ ਨੇ। ਔਰ ਉਦਾਂ ਸਟੇਟਮੈਂਟਾਂ ਸੇ ਕਹਿ ਦਿੰਦੇ ਨੇ ਕਿ ਅਸੀਂ ਤਾਂ ਸਾਰੀ ਇੰਡੀਅਨ ਲੈਂਗੁਏਜਿਸ ਦਾ ਸਨਮਾਨ ਕਰਦੇ ਹਾਂ। ਨਹੀਂ ਕਰਦੇ ਸਨਮਾਨ, ਇਹ ਹਿੰਦੀ ਨੂੰ ਹੀ ਥੋਪਣਾ ਚਾਹੁੰਦੇ ਨੇ। ਜਿਹੜਾ ਇਹਨਾਂ ਦਾ ਏਜੰਡਾ ਹੈਗਾ ਹਿੰਦੀ, ਹਿੰਦੂ, ਹਿੰਦੁਸਤਾਨ, ਉਹ ਕਲੀਅਰ ਹੈਗਾ। ਜਿਹੜਾ ਹਿੰਦੀ ਦਾ ਸੋਰਨਿਜ਼ਮ ਹੈਗਾ, ਯਾਨੀ ਹਿੰਦੀ ਰਾਸ਼ਟਰਵਾਦ, ਜਿਹਨੂੰ ਇਹਨੂੰ ਆਪਾਂ ਕਹੀਏ ਹਿੰਦੀ ਨੈਸ਼ਨਲਿਜ਼ਮ ਕਹੀਏ,
ਇਹਨਾਂ ਦਾ ਏਜੰਡਾ ਗਾ ਤੇ ਸਾਰਿਆਂ ਨੂੰ ਇੱਕੋ ਪੇਂਟ 'ਚ ਪੇਂਟ ਕਰਨਾ ਚਾਹੁੰਦੇ ਨੇ ਤਾਂ ਕਿ ਇਹਨਾਂ ਦੀ ਡੋਮੀਨੈਂਸ ਬਣੇ। ਇਹ ਚੱਕਰ ਹੈਗਾ ਮੈਨੂੰ ਲੱਗਦਾ ਗਾ। ਇਸ ਤੋਂ ਜ਼ਿਆਦਾ ਤੁਸੀਂ ਇਹਦਾ ਕੁਛ ਹੈ ਨਹੀਂ। ਮੈਨੂੰ ਲੱਗਦਾ ਕਿ ਪੰਜਾਬ ਤੋਂ ਵੀ ਇੱਕ ਸਟਰੋਂਗ ਰੈਜ਼ਿਸਟੈਂਸ ਆਉਣੀ ਚਾਹੀਦੀ ਹੈ ਇਹਦੇ ਖਿਲਾਫ। ਆਉਂਦੀ ਵੀ ਹੈਗੀ ਆ। ਆਪਾਂ ਨੂੰ ਪਤਾ ਹੈ ਕਿ ਪੰਜਾਬੀ ਲਗਾਤਾਰ ਗੱਲ ਵੀ ਕਰਦੇ ਨੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਹਿੰਦੀ ਤਾਂ ਸਾਡੀ ਮਾਸੀ ਲੈਂਗੁਏਜ ਹੈ, ਉਹਨਾਂ ਨੂੰ ਜਵਾਬ ਵੀ ਦਿੰਦੇ ਨੇ ਧਰ ਕੇ ਪੰਜਾਬੀ। ਜੀ, ਤੇ ਜੀ। ਜੋ ਕੁਛ ਉਹਨਾਂ ਨੂੰ ਚੱਲਣਾ ਪੈਂਦਾ ਉਹ ਆਪਾਂ ਨੂੰ ਪਤਾ ਹੀ ਹੈ। ਤੇ ਹਿੰਦੀ ਕੋਈ ਮਾਸੀ ਲੈਂਗੁਏਜ ਨਹੀਂ। ਹਿੰਦੀ ਇਸ ਟਾਈਮ ਇੱਕ ਏਦਾਂ ਦੀ ਲੈਂਗੁਏਜ ਹੈਗੀ ਆ ਜਿਹਦਾ ਜਿਹਦਾ ਇੱਕ ਏਜੰਡਾ ਹੈਗਾ, ਜੀ, ਠੀਕ ਜੀ। ਹੈ। ਤੇ ਉਹ ਏਜੰਡਾ ਕਮਿਊਨਲ ਹੈਗਾ ਤੇ ਉਹ ਏਜੰਡਾ ਮੈਜੋਰਿਟੇਰਿਜ਼ਮ ਦਾ ਹੈਗਾ, ਜਿਹਨੂੰ ਆਪਾਂ ਬਹੁਸੰਖਿਅਕਵਾਦ ਕਹਿ ਸਕਦੇ ਹਾਂ। ਵੱਧ ਗਿਣਤੀ ਵਾਲਾ ਜਿਹੜਾ ਪੋਲੀਟੀਕਲ ਏਜੰਡਾ ਉਹਨੂੰ ਆਪਾਂ ਕਹਿ ਸਕਦੇ ਹਾਂ। ਮੈਜੋਰਿਟੇਰਿਜ਼ਮ ਦਾ ਉਹਨਾਂ ਦਾ ਏਜੰਡਾ ਗਾ। ਜਿੰਨੀਆਂ ਵੀ ਹੋਰ ਛੋਟੀ-ਛੋਟੀਆਂ ਮਾਈਨੋਰਿਟੀਜ਼ ਹੈਗੀਆਂ ਜਾਂ ਫਿਰ ਹੋਰ ਬੋਲੀਆਂ ਹੈਗੀਆਂ, ਹੋਰ ਭਾਸ਼ਾਵਾਂ ਹੈਗੀਆਂ, ਉਹਨਾਂ ਨੂੰ ਖਾਣ ਦਾ ਏਜੰਡਾ ਹੈਗਾ। ਇਹ ਬਹੁਤ ਜੀ। ਕਲੀਅਰ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਸਟ੍ਰੇਟ ਹੋ ਕੇ ਗੱਲ ਹੋਣੀ ਚਾਹੀਦੀ ਸੀਗੀ ਇਸ ਟ੍ਰਾਈ ਲੈਂਗੁਏਜ ਫਾਰਮੂਲੇ ਤੇ ਮੈਨੂੰ ਲੱਗਦਾ ਕਿ ਅੱਛਾ ਇਹਦੇ 'ਚ 1-2 ਚੀਜ਼ਾਂ ਹੋਰ ਨੇ ਗੁਰਪ੍ਰੀਤ। ਆਪਾਂ ਜ਼ਿਆਦਾ ਸਮਾਂ ਲੈ ਰਹੇ ਹਾਂ ਪਰ ਜੀ। ਇਸ ਤੇ ਬਣਦਾ ਵੀ ਹੈ ਲੈਣਾ, ਕਿਉਂਕਿ ਬਹੁਤ ਜੀ, ਜੀ, ਜੀ। ਕ੍ਰੂਸ਼ੀਅਲ ਮੁੱਦਾ ਹੈਗਾ। ਇੱਕ ਮੁੱਦਾ ਹੋਰ ਹੈ ਕਿ ਮੈਂ ਦੇਖ ਰਿਹਾ ਸੀ ਟਵਿੱਟਰ ਤੇ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਸਪੋਰਟਰ ਹੈਗੇ ਆ, ਉਹ ਲਿਖ ਰਹੇ ਸੀਗੇ ਕਿ ਜਿਵੇਂ ਇੰਡੀਆ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਹੈ, ਉਹਨਾਂ ਨੇ ਵੀ ਧਮਕੀ ਦਿੱਤੀ ਕਿ ਜੇ ਤੁਸੀਂ ਟ੍ਰਾਈ ਲੈਂਗੁਏਜ ਫਾਰਮੂਲਾ ਲਾਗੂ ਨਹੀਂ ਕਰੋਗੇ ਤਾਮਿਲਨਾਡੂ ਵਾਲਿਆਂ ਨੂੰ, ਤੇ ਅਸੀਂ ਤੁਹਾਨੂੰ ਬਜਟ ਨਹੀਂ ਦੇਵਾਂਗੇ। ਠੀਕ ਹੈ। ਤੇ ਹੁਣ ਤਾਂ ਇਹਦੇ 'ਚ ਇੱਕ ਗੱਲ ਇਹ ਹੈ, ਜੀ। ਜੀਐਸਟੀ ਕਲੈਕਸ਼ਨ ਰਾਹੀਂ ਤੁਸੀਂ ਟੈਕਸ ਤਾਂ ਸਾਰਾ ਸੂਬਿਆਂ ਤੋਂ ਇਕੱਠਾ ਕਰ ਲੈ ਜਾਂਦੇ ਹੋ, ਠੀਕ ਹੂੰ। ਹੈ। ਤੇ ਬਾਈ ਤੁਸੀਂ ਕਿਵੇਂ ਮਾਲਕ ਹੋ ਗਏ ਉਸ ਧਨ ਦੇ? ਉਹ ਤਾਂ ਜਨਤਾ ਦਾ ਪੈਸਾ ਹੈਗਾ, ਜਨਤਾ ਤੋਂ ਤੁਸੀਂ ਕਲੈਕਟ ਕੀਤਾ ਹੈ। ਜੀ। ਤਾਮਿਲਨਾਡੂ ਤੋਂ ਤੁਸੀਂ ਜੀਐਸਟੀ ਕਲੈਕਸ਼ਨ ਕਰਦੇ ਹੀ ਹੋ, ਜਦਕਿ ਉਹਨਾਂ ਨੂੰ ਵਾਪਸ ਜਿਹੜਾ ਪੈਸਾ ਭੇਜਦੇ ਹੋ ਉਹਨਾਂ ਦੇ ਕਲੈਕਸ਼ਨ ਤੋਂ ਘੱਟ ਹੁੰਦਾ। ਇਹ ਰੌਲਾ ਤਾਮਿਲਨਾਡੂ ਲਗਾਤਾਰ ਪਾਉਂਦਾ ਰਿਹਾ ਹੈ ਕਿ ਸਾਡੇ ਤੋਂ ਵੱਧ ਪੈਸਾ ਇਕੱਠਾ ਕਰਕੇ ਲੈ ਕੇ ਜਾਂਦੀ ਹੈ ਸਰਕਾਰ ਤੇ ਸਾਨੂੰ ਘੱਟ ਪੈਸਾ ਭੇਜਦੀ ਹੈ ਵਾਪਸ। ਪੰਜਾਬੀ ਰੂਰਲ ਡਿਵੈਲਪਮੈਂਟ ਫੰਡ ਵਾਸਤੇ ਰੋਂਦਾ ਹੀ ਰਹਿੰਦਾ ਹੈ, ਆਪਾਂ ਨੂੰ ਪਤਾ ਹੈ। ਹਾਂ, ਜੀ। ਤੇ ਤੁਸੀਂ ਮਤਲਬ ਤੁਹਾਡਾ ਤਾਂ ਕਿਹੜਾ ਪੈਸਾ ਹੋ ਗਿਆ ਤੁਹਾਡਾ? ਐਂ ਤੁਸੀਂ ਚਲਾਈ ਜਾਂਦੇ ਹੋ ਕਿ ਅਸੀਂ ਪੈਸਾ ਨਹੀਂ ਦੇਵਾਂਗੇ। ਤੁਹਾਡਾ ਪੈਸਾ ਕਿੱਥੇ ਭਾਈ? ਲੋਕਾਂ ਦਾ ਪੈਸਾ, ਉਸ ਸੂਬੇ ਦੇ ਲੋਕਾਂ ਦਾ ਪੈਸਾ ਹੈ। ਜਦਕਿ 1-2 ਚੀਜ਼ਾਂ ਹੋਰ ਨੇ ਇਹਦੇ 'ਚ। ਤਾਮਿਲਨਾਡੂ, ਕੇਰਲ ਦੇ ਵਿੱਚ ਜਦੋਂ ਹੜ੍ਹ ਆਉਂਦੇ ਨੇ ਜਾਂ ਫਿਰ ਉੱਥੇ ਨੈਚੁਰਲ ਡਿਜ਼ਾਸਟਰ ਆਉਂਦੇ ਨੇ, ਤੁਸੀਂ ਉਹਨਾਂ ਲੋਕਾਂ ਦੇ ਮਦਦਗਾਰ ਵੀ ਨਹੀਂ ਸਾਬਿਤ ਹੁੰਦੇ। ਜੀ। ਜਿਹੜਾ ਉੱਤਰ ਪ੍ਰਦੇਸ਼, ਬਿਹਾਰ, ਇਹ ਸੂਬੇ ਘੱਟ ਟੈਕਸ ਕਲੈਕਟ ਕਰਕੇ ਦਿੰਦੇ ਨੇ ਤੇ ਜ਼ਿਆਦਾ ਪੈਸੇ ਪਾਉਂਦੇ ਨੇ ਵਾਪਸ। ਜ਼ਿਆਦਾ ਪੈਸਾ ਇਹਨਾਂ ਨੂੰ ਮਿਲਦਾ ਗਾ ਡਿਵੈਲਪਮੈਂਟ ਵਾਸਤੇ। ਤੇ ਜੀ। ਤੁਸੀਂ ਮਤਲਬ ਦੋਹਰਾ ਵਿਤਕਰਾ ਕਰ ਰਹੇ ਹੋ ਇਹਨਾਂ ਸੂਬਿਆਂ ਤੇ। ਇਹਨਾਂ ਤੋਂ ਪੈਸੇ ਵੱਧ ਲੈ ਰਹੇ ਹੋ। ਜਦੋਂ ਇਹ ਆਪਣਾ ਹੱਕ ਮੰਗਦੇ ਨੇ ਉਦੋਂ ਤੁਸੀਂ ਇਹਨਾਂ ਨੂੰ ਅੱਖਾਂ ਦਿਖਾ ਰਹੇ ਹੋ ਕਿ ਸਾਡੀ ਹਿੰਦੀ ਲਾਗੂ ਕਰੋ, ਨਹੀਂ ਤਾਂ ਤੁਹਾਨੂੰ ਪੈਸੇ ਨਹੀਂ ਦੇਵਾਂਗੇ। ਇਹ ਕੀ ਚੱਕਰ ਹੈ? ਮੈਨੂੰ ਲੱਗਦਾ ਕਿ ਇਸ ਚੀਜ਼ ਤੇ ਬਹੁਤ ਸਟ੍ਰੇਟ ਫਾਰਵਰਡ ਗੱਲ ਹੋਣੀ ਚਾਹੀਦੀ। ਤੇ ਇਸ ਟਾਈਮ ਹਿੰਦੁਸਤਾਨ ਦੇ ਨਾਲ ਸੈਂਟਰਲਾਈਜੇਸ਼ਨ, ਜਿਵੇਂ ਇੱਕ ਕਹਿਣ ਨੂੰ ਤਾਂ ਇੱਕ ਫੈਡਰਲ ਸਟਰਕਚਰ ਹੈ ਹੀ, ਕਹਿਣ ਨੂੰ ਕਹਿ ਰਿਹਾ ਮੈਂ ਇਹਨੂੰ ਕੋਟ ਜੀ, ਜੀ। ਅਨਕੋਟ। ਹਾਂ, ਤੇ ਹੁਣ ਤੁਸੀਂ ਜਮਾ ਹੀ ਸ਼ਰੇਆਮ ਹੀ ਤੁਸੀਂ ਸੈਂਟਰਲਾਈਜੇਸ਼ਨ ਕਰਨ ਵੱਲ ਤੁਲੇ ਹੋਏ ਹੋ। ਤੇ ਇੱਕ ਲੈਂਗੁਏਜ, ਇੱਕ ਰਿਲੀਜਨ, ਹੈ ਇੱਕ ਮੁਲਕ, ਏਦਾਂ ਦੀ ਤੁਸੀਂ ਜੀ। ਗੱਲਾਂ ਕਰਕੇ। ਇਹ ਬਹੁਤ ਸੀਰੀਅਸ ਮਸਲਾ ਹੈਗਾ। ਸਾਰੀ ਆਈਡੈਂਟੀਟੀਜ਼ ਨੂੰ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਆ, ਘੱਟ ਗਿਣਤੀ ਦਾ ਜਿਹੜਾ ਕਲਚਰ ਹੈ, ਜਿਹੜਾ ਜਿਨ੍ਹਾਂ ਦਾ ਨੰਬਰ ਇੰਨਾ ਵੱਡਾ ਨਹੀਂ ਹੈ ਜਿੰਨਾ ਹਿੰਦੀ ਵਾਲਿਆਂ ਦਾ ਹੈ, ਜੀ, ਜੀ। ਉਹਨਾਂ ਨੂੰ ਇਹ ਖਾਣਾ ਚਾਹੁੰਦੇ ਨੇ। ਮਤਲਬ ਹਿੰਦੀ ਘੈਂਟ ਲੈਂਗੁਏਜ ਕਿਉਂ? ਕਿਉਂਕਿ ਇਹਦੇ ਬੋਲਣ ਵਾਲਿਆਂ ਦੀ ਸੰਖਿਆ ਜ਼ਿਆਦਾ ਹੈ। ਇਹ ਤਾਂ ਕੋਈ ਚੱਕਰ ਜੀ। ਨਹੀਂ ਹੋਇਆ ਬਾਈ, ਇਹ ਤਾਂ ਕੋਈ ਪ੍ਰਮਾਣ ਨਹੀਂ ਹੋਇਆ। ਯਾਨੀ ਕਿ ਹੂੰ। ਤਾਂ ਇਹ ਮੈਨੂੰ ਲੱਗਦਾ ਗਾ ਕਿ ਇਹ ਚੱਕਰ ਬਹੁਤ ਤਗੜਾ ਗਾ ਤੇ ਇਹਦਾ ਰੈਜ਼ਿਸਟੈਂਸ ਆਉਣਾ ਚਾਹੀਦਾ। ਜੀ, ਰੈਜ਼ਿਸਟੈਂਸ ਤਾਂ ਜ਼ਰੂਰ ਆਉਣਾ ਚਾਹੀਦਾ ਹੈ ਕਿਉਂਕਿ ਜਿੱਥੇ ਹਿੰਦੂ ਮੁਸਲਿਮ ਵਾਲਾ ਦਾ ਨਹੀਂ ਚੱਲਦਾ, ਉੱਥੇ ਇਹੋ ਜਿਹੇ ਦਾ ਖੇਡੇ ਜਾਂਦੇ ਨੇ। ਭਗਵਾਕਰਨ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜੇ ਉਹ ਨਹੀਂ ਹੁੰਦਾ ਤਾਂ ਫਿਰ ਬੋਲੀ ਦੇ ਨਾਮ ਦੇ ਉੱਤੇ ਪਾੜ ਪਾਉਣਾ ਕਿਸੇ ਤਰੀਕੇ। ਵੈਸੇ ਵੀ ਖਾਸ ਤੌਰ ਤੇ ਪੰਜਾਬ ਦੇ ਵਾਂਗ ਹੀ ਉਹ ਸਟੇਟਾਂ ਵੀ ਇਹੋ ਜਿਹੀਆਂ ਨੇ ਜਿਹੜੀਆਂ ਆਪਣੇ ਆਪ ਦੇ ਲਈ ਆਵਾਜ਼ ਬੁਲੰਦ ਕਰਦੀਆਂ ਨੇ। ਸ਼ਾਇਦ ਉੱਥੋਂ ਦੇ ਜਿਹੜੇ ਸਿਆਸਤਦਾਨ ਨੇ ਉਹ ਵੱਧ ਸੁਹਿਰਦਤਾ ਦੇ ਨਾਲ ਕੰਮ ਕਰਦੇ ਨੇ ਸਾਡੇ ਪੰਜਾਬ ਦੇ ਪੋਲੀਟੀਸ਼ੀਅਨਾਂ ਦੇ ਨਾਲੋਂ, ਕਿਉਂਕਿ ਉਹ ਦਿੱਲੀ ਦੇ ਵਿੱਚ ਆ ਕੇ ਧਰਨਾ ਲਾਉਣ ਨੂੰ ਆਪਣੀ ਤੋਹੀਨ ਨਹੀਂ ਸਮਝਦੇ। ਉਹ ਆ ਕੇ ਬੈਠ ਜਾਂਦੇ ਨੇ, ਆਪਣੇ ਹੱਕ ਦੀ ਸੱਭਿਅਕ ਤਰੀਕੇ ਦੇ ਨਾਲ ਮੰਗ ਕਰਦੇ ਨੇ ਕਿ ਭਾਈ ਸਾਡਾ ਇਹ ਹੱਕ ਹੈ, ਸਾਨੂੰ ਨਹੀਂ ਦਿੱਤਾ ਜਾ ਰਿਹਾ ਤੇ ਸਾਡਾ ਇਹ ਵੀ ਹੱਕ ਹੈ ਕਿ ਅਸੀਂ ਧਰਨਾ ਲਾ ਕੇ ਵੀ ਆਪਣੇ ਹੱਕ ਦੀ ਜਿਹੜੀ ਗੱਲ ਹੈ ਉਹ ਕਰ ਸਕਦੇ ਹਾਂ। ਗੱਲਾਂ ਬਹੁਤ ਤਰੀਕੇ ਦੀਆਂ ਤੁਰ ਰਹੀਆਂ ਨੇ। ਤੁਸੀਂ ਬਹੁਤ ਅੱਜ ਜਿਹੜੀ ਸਟੱਡੀ ਕੀਤੀ ਸੀ ਇਸ ਤੇ ਬਹੁਤ ਵਧੀਆ ਤਰੀਕੇ ਨਾਲ ਉਸ ਤੇ ਚਾਨਣਾ ਪਾਇਆ। ਪਰ ਮੈਨੂੰ ਲੱਗਦਾ ਤੇਜ਼ੀ ਦੇ ਨਾਲ ਆਪਾਂ ਬਾਕੀ ਦੀਆਂ ਖਬਰਾਂ ਵੀ ਨਾਲ ਲੈਂਦੇ ਚਲੀਏ। ਪੱਛਮ ਬੰਗਾਲ ਦੀ ਸੀਐਮ ਨੇ ਚੁਣਾਵ ਆਯੋਗ ਨੂੰ ਸ਼ਿਕਾਇਤ ਕੀਤੀ ਹੈ ਜੀ। ਇਹ ਕੀ ਸ਼ਿਕਾਇਤ ਹੈ?
ਦੇਖੋ, ਨਹੀਂ, ਮਮਤਾ ਬੈਨਰਜੀ ਜਿਹੜੇ ਪੱਛਮ ਬੰਗਾਲ ਦੇ ਸੀਐਮ ਹੈਗੇ ਆ, ਉਹਨਾਂ ਦੇ ਖਿਲਾਫ ਕੀਤੀ ਹੈਗੀ ਆ। ਉੱਥੋਂ ਦੇ ਬੀਜੇਪੀ ਆਗੂਆਂ ਨੇ ਕਿਹਾ ਕਿ ਇਹ ਤਾਂ ਦੇਖੋ ਠੀਕ ਜੀ, ਹੈ ਜੀ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਛਵੀ ਨੂੰ ਖਰਾਬ ਕਰ ਰਹੇ ਨੇ, ਉਹਨਾਂ ਦੀ ਇਮੇਜ ਨੂੰ ਖਰਾਬ ਕਰ ਰਹੇ ਨੇ, ਕਿਉਂਕਿ ਮਮਤਾ ਬੈਨਰਜੀ ਨੇ ਉੱਥੇ ਜਿਹੜੀ ਨਵੀਆਂ ਵੋਟਾਂ ਬਣ ਰਹੀਆਂ ਨੇ, ਉਹਨਾਂ ਦੇ ਖਿਲਾਫ ਇੱਕ ਆਯੋਗ ਬਣਾਤਾ ਗਾ, ਤਾਂ ਕਿ ਉਹ ਚੈੱਕ ਕਰ ਸਕਣ ਕਿ ਕੀ ਚੱਕਰ ਹੈ ਕੀ ਨਹੀਂ। ਪਰ ਪਤਾ ਹੀ ਹੈ ਤੁਹਾਨੂੰ, ਬੀਜੇਪੀ ਦੇ ਤਾਂ ਪੇਟ ਦੇ ਮਰੋੜੇ ਉੱਠਣੇ ਹੀ ਸੀਗੇ। ਬੀਜੇਪੀ ਵਾਲਿਆਂ ਨੂੰ ਤਾਂ ਇਲੈਕਸ਼ਨ ਕਮਿਸ਼ਨ ਨਹੀਂ ਏਦਾਂ ਦੀ ਚੀਜ਼ ਲੱਗਦੀ ਹੈ ਜਿਹਨੂੰ ਕੰਟਰੋਲ ਕਰਕੇ ਅਗਲੇ ਚੋਣ ਜਿੱਤਦੇ ਨੇ। ਮੈਨੂੰ ਲੱਗਦਾ ਕਿ ਜੀ ਇਸੇ ਕਰਕੇ ਉਹਨਾਂ ਦੇ ਖਿਲਾਫ ਇਹ ਸ਼ਿਕਾਇਤ ਦਰਜ ਕਰਾਈ ਹੈਗੀ ਆ। ਕੋਈ ਇਹਦੇ ਚ ਏਡਾ ਵੱਡਾ ਮਸਲਾ ਹੈ ਨਹੀਂ, ਪਰ ਮਜ਼ੇਦਾਰ ਇਹ ਰਹੂਗਾ ਕਿ ਬੰਗਾਲ ਚ ਆਪਾਂ ਨੂੰ ਦੇਖਣਾ ਹੋਊਗਾ, ਆਪਾਂ ਨੂੰ ਦੇਖਣ ਚ ਇੰਟਰਸਟ ਵੀ ਆਊਗਾ, ਜਿਹੜਾ 2026 ਚ ਇਲੈਕਸ਼ਨਾਂ ਦੀ ਚੋਣ ਹੋਣੀਆਂ ਨੇ। ਕਿਉਂਕਿ ਮਮਤਾ ਬੈਨਰਜੀ ਨੂੰ ਮੈਂ ਮੰਨਦਾਗਾ, ਬਾਕੀ ਬਹੁਤ ਸਾਰੇ ਪੱਤਰਕਾਰ ਵੀ ਮੰਨਦੇ ਨੇ ਕਿ ਮਮਤਾ ਬੈਨਰਜੀ ਏਦਾਂ ਦੀ ਆਗੂ ਹੈਗੀ ਆ ਜਿਹੜੀ ਬੀਜੇਪੀ ਨਾਲ ਖੁੱਲ ਕੇ ਲੜਦੀ ਹੈਗੀ ਆ, ਤੇ ਵਧੀਆ ਜੀ ਤਰੀਕੇ ਨਾਲ ਲੜਦੀ ਹੈਗੀ ਆ। ਉਹ ਕੋਈ ਐ ਨਹੀਂ, ਦਿਖਾਵਾ ਨਹੀਂ ਕਰਦੀ ਲੜਨ ਦਾ, ਉਹ ਲੜਦੀ ਹੋਈ ਜੀ ਨਜ਼ਰ ਜੀ। ਆਉਂਦੀ ਹੈ। ਸਭ ਤੋਂ ਗਰੀਬ ਹੂੰ। ਪੋਲੀਟੀਸ਼ੀਅਨ ਵੀ ਓਦਾਂ ਮੈਂ ਤੁਹਾਨੂੰ ਦੱਸਦਾ, ਏਦਾਂ ਦੀ ਸੀਐਮ ਹੈਗੀ ਆ ਜਿਹਨੂੰ ਸਭ ਤੋਂ ਗਰੀਬ ਪੋਲੀਟੀਸ਼ੀਅਨ, ਉਹਨਾਂ ਨੇ ਆਪਣੇ ਪਰਸਨਲ ਪ੍ਰਾਪਰਟੀ ਕੋਈ ਨਹੀਂ ਬਣਾਈ, ਉਹ ਅਜੇ ਵੀ ਆਪਣੇ ਜੀ ਚੱਪਲਾਂ 'ਚ ਫਿਰਦੀ ਮਿਲੂਗੀ, ਤੇ ਬਹੁਤ ਲੜਾਕੂ ਕਿਸਮ ਦੀ ਔਰਤ ਹੈ। ਤਾਂ ਆਪਾਂ ਨੂੰ ਪਤਾ ਹੀ ਉਹਨਾਂ ਦਾ ਹਿਸਟਰੀ, ਇਤਿਹਾਸ ਵੀ ਪਤਾ, 90s ਦੇ ਵਿੱਚ ਕਿਵੇਂ ਉਹਨਾਂ ਨੇ ਵੱਡੇ ਮੂਵਮੈਂਟ ਲੀਡ ਕੀਤੇ ਹੈਗੇ ਆ। ਬਹੁਤ ਧਾਕੜ ਔਰਤ ਹੈਗੀ ਆ, ਤੇ ਇਹ ਚੱਲੂਗਾ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬਹੁਤ ਦਿੱਕਤਾਂ 2026 ਦੀਆਂ ਚੋਣਾਂ ਦੇ ਵਿੱਚ ਆਣਗੀਆਂ ਪੱਛਮ ਬੰਗਾਲ 'ਚ, ਕਿਉਂਕਿ ਪੱਛਮ ਬੰਗਾਲ 'ਚ ਮਮਤਾ ਬੈਨਰਜੀ ਹੈ, ਉਹ ਚਾਹੇ ਬੀਜੇਪੀ ਆਵੇ ਚਾਹੇ ਕੋਈ ਵੀ ਆ, ਬਹੁਤ ਤਗੜੇ ਤਰੀਕੇ ਨਾਲ ਫਾਈਟ ਦਊਗੀ। ਤੇ ਉਹ ਤੋਂ ਹੋਰ ਬਾਕੀ ਸੂਬਿਆਂ ਦੇ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਕਿ ਕਿਵੇਂ ਮਮਤਾ ਬੈਨਰਜੀ ਬੀਜੇਪੀ ਵਾਲਿਆਂ ਦਾ ਮੁਕਾਬਲਾ ਕਰਦੀ ਹੈਗੀ ਆ। ਜੀ, ਸੋ ਦੇਖਾਂਗੇ ਬਣਦਾ ਕੀ ਹੈ। ਪਰ ਜੇਕਰ ਅੱਗੇ ਚੱਲੀਏ ਤੇਜ਼ੀ ਦੇ ਨਾਲ, ਰਾਮ ਰਹੀਮ ਨੂੰ ਲਗਾਤਾਰ ਪੈਰੋਲ ਤੇ ਪੈਰੋਲ ਮਿਲ ਰਹੀ ਹੈ। ਇਸ ਦੇ ਖਿਲਾਫ ਐਸਜੀਪੀਸੀ ਅਦਾਲਤ 'ਚ ਗਈ ਸੀ ਤੇ ਹੁਣ ਉਹ ਖਾਰਜ ਕਰ ਦਿੱਤੀ ਗਈ ਹੈ ਜਿਹੜੀ ਮੰਗ ਰੱਖੀ ਸੀ। ਤੇ ਵਿਅਕਤੀ ਵਿਸ਼ੇਸ਼ ਤੇ ਆਪਾਂ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਉਸ ਨੂੰ ਟਾਰਗੇਟ। ਕੀ ਕਿਹਾ, ਇਹੀ ਕਿਹਾ ਹੈ ਕੋਰਟ ਨੇ? ਹਾਂ, ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਤੇ ਐਸਜੀਪੀਸੀ ਨੇ ਜਾ ਕੇ ਇਹ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ 2022 ਤੋਂ ਬਾਅਦ ਲਗਾਤਾਰ ਰਾਮ ਰਹੀਮ ਨੂੰ ਪੈਰੋਲਾਂ ਦਿੱਤੀਆਂ ਜਾ ਰਹੀਆਂ ਨੇ, ਤੇ ਉਹ ਵੀ ਕਿਤੇ ਨਾ ਕਿਤੇ ਇਲੈਕਸ਼ਨਾਂ 'ਚ ਫਾਇਦੇ ਪਹੁੰਚਾਉਣ ਵਾਸਤੇ ਦਿੱਤੀਆਂ ਜਾ ਰਹੀਆਂ ਨੇ। ਇਸ ਤੇ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਤੁਸੀਂ ਏਦਾਂ ਕਿਸੇ ਇੰਡੀਵਿਜੂਅਲ ਨੂੰ ਟਾਰਗੇਟ ਨਹੀਂ ਕਰ ਸਕਦੇ, ਉਹਨਾਂ ਨੂੰ ਮਿਲ ਰਹੀ ਪੈਰੋਲਾਂ ਨੂੰ ਟਾਰਗੇਟ ਨਹੀਂ ਕਰ ਸਕਦੇ। ਤੇ ਦੂਜਾ ਉਹਨਾਂ ਨੇ ਕਿਹਾ ਕਿ ਇਹ ਦੱਸੋ ਕਿ ਉਹ ਉਹਨਾਂ ਦੀ ਪੈਰੋਲ 'ਚ ਜਿਹੜੀ ਉਸ ਨੂੰ ਪੈਰੋਲ ਮਿਲ ਰਹੀ ਹੈ, ਉਹਦੇ 'ਚ ਦਿੱਕਤ ਕੀ ਹੈ, ਕਿ ਉਹ ਕੋਈ ਹਾਈ ਕੋਰਟ ਦੀ ਗਾਈਡਲਾਈਨ ਨੂੰ ਉਹ ਕਰ ਰਹੇ ਨੇ। ਜੇ ਏਦਾਂ ਦੇ ਕੁਛ ਨਹੀਂ ਕਰ ਰਹੇ ਤਾਂ ਫਿਰ ਉਹਨਾਂ ਨੂੰ ਪੈਰੋਲ ਮਿਲੂਗੀ, ਇਹ ਗੱਲ ਸੀਗੀ। ਬਾਕੀ ਰਾਮ ਰਹੀਮ ਵੱਲੋਂ ਜਿਹੜਾ ਮੁਕੁਲ ਰੋਹਤਗੀ ਸੀਗਾ, ਉਹਨੇ ਦਲੀਲ ਦਿੱਤੀ ਕਿ ਇਹ ਕਿਤੇ ਨਾ ਕਿਤੇ ਜਿਹੜੀ ਇਹ ਯਾਚਕਾ ਹੈਗੀ ਆ, ਇਹ ਰਾਮ ਰਹੀਮ ਨੂੰ ਟਾਰਗੇਟ, ਕਿਸੇ ਇੰਡੀਵਿਜੂਅਲ ਨੂੰ ਟਾਰਗੇਟ ਕਰਨ ਵਾਸਤੇ ਲਾਈ ਗਈ ਹੈਗੀ ਆ, ਇਹ ਗੱਲ ਕਹੀ ਗਈ। ਬਾਕੀ ਅੱਜ ਸੁਪਰੀਮ ਕੋਰਟ ਨੇ ਯਾਚਕਾ ਵੀ ਖਾਰਿਜ ਕਰ ਦਿੱਤੀ ਹੈ, ਤੇ ਉਧਰੋਂ ਰਾਮ ਰਹੀਮ ਦੀ ਵੀ ਜਿਹੜੀ ਪੈਰੋਲ ਸੀਗੀ ਉਹ ਤਾਂ ਖਤਮ ਹੋ ਗਈ ਹੈਗੀ ਆ। ਜੀ ਉਹ ਪੂਰੇ ਮਹੀਨਾ ਬਾਹਰ ਰਹੇ, ਤੇ ਰਾਮ ਰਹੀਮ 29 ਜਨਵਰੀ ਨੂੰ ਬਾਹਰ ਆਇਆ ਸੀਗਾ, ਤੇ ਹੁਣ ਅੱਜ ਵਾਪਸ ਗਿਆ ਹੈਗਾ ਜੇਲ੍ਹ ਦੇ ਵਿੱਚ। 10 ਦਿਨ ਉਹ ਸਿਰਸਾ 'ਚ ਰਿਹਾ, 20 ਦਿਨ ਬਰਨਾਲਾ 'ਚ ਰਿਹਾ। ਤੇ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਜਦੋਂ ਹਰਿਆਣਾ ਇਲੈਕਸ਼ਨ ਸੀਗੇ, ਉਦੋਂ ਵੀ ਇਸ ਰਾਮ ਰਹੀਮ ਨੂੰ ਜਿਹੜੀ ਪੈਰੋਲ ਦਿੱਤੀ ਗਈ ਸੀਗੀ। ਜਿਹੜਾ ਇੰਨੇ ਹੀਨੀਅਸ ਕ੍ਰਾਈਮਸ ਦਾ ਜਿਹੜਾ ਦੋਸ਼ੀ ਹੈਗਾ, ਸਜ਼ਾ ਕੱਟ ਰਿਹਾ, ਉਹਨੂੰ ਬਾਰ-ਬਾਰ ਇਲੈਕਸ਼ਨਾਂ ਤੋਂ ਪਹਿਲਾਂ ਪੈਰੋਲ ਦਿੱਤੀ ਜਾਂਦੀ ਹੈ। ਇਸ ਵਾਰ ਵੀ ਉਹਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਤੇ ਨਾ ਕਿਤੇ ਪੈਰੋਲ ਦਿੱਤੀ ਗਈ ਸੀਗੀ, ਤੇ ਜੀ ਹੁਣ ਦੁਬਾਰੇ ਤੋਂ ਜੇਲ੍ਹ 'ਚ ਚਲਿਆ ਗਿਆ। ਇਸੇ ਕਰਕੇ ਐਸਜੀਪੀਸੀ ਨੇ ਜਿਹੜੀ ਇਹ ਪਟੀਸ਼ਨ ਲਾਈ ਸੀ। ਐਸਜੀਪੀਸੀ ਦੀ ਪਟੀਸ਼ਨ ਬਹੁਤ ਸਹੀ ਸੀ, ਪਰ ਕਿਤੇ ਨਾ ਕਿਤੇ ਸੁਪਰੀਮ ਕੋਰਟ ਇਸ ਚੀਜ਼ ਨੂੰ ਸੁਣਨਾ ਨਹੀਂ ਚਾਹੁੰਦਾ ਸੀਗਾ। ਇਹ ਬੜਾ ਅਜੀਬ ਲੱਗਿਆ ਕਿ ਕਿਉਂ ਇਸ ਮੈਟਰ ਤੇ ਉਹਨਾਂ ਨੇ ਸੁਣਵਾਈ ਨਹੀਂ ਕੀਤੀ। ਪੈਰੋਲ ਦੀ ਕਿਤੇ ਨਾ ਕਿਤੇ ਡੇਟ ਇੱਧਰ ਉੱਧਰ ਹੋਵੇ, ਇਲੈਕਸ਼ਨਾਂ ਵੇਲੇ ਹੀ ਕਿਉਂ ਪੈਰੋਲ ਦਿੱਤੀ ਜਾਂਦੀ ਹੈ, ਤਾਂ ਵੱਡਾ ਕੁਐਸਚਨ ਹੈ ਹੀ, ਸਾਰਿਆਂ ਦਾ ਕੁਐਸਚਨ ਰਹੂਗਾ। ਜੀ, ਇਹ ਤਾਂ ਹੈ। ਸੋ ਬਾਰ-ਬਾਰ ਪੈਰੋਲ ਮਿਲਣਾ ਤੇ ਦੂਸਰੇ ਪਾਸੇ ਵਿਤਕਰੇ ਦੀ ਅੱਖ ਦੇ ਨਾਲ ਕੁਝ ਲੋਕਾਂ ਨੂੰ ਦੇਖਣਾ, ਇਹ ਸਵਾਲ ਤਾਂ ਬਹੁਤ ਵੱਡੇ-ਵੱਡੇ ਖੜੇ ਕਰਦਾ ਹੈ। ਅੱਗੇ ਚੱਲੀਏ, ਉੱਤਰਾਖੰਡ ਦੇ ਵਿੱਚ ਹੁਣ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ ਕਿ ਬਾਹਰੀ ਕੋਈ ਵੀ ਵਿਅਕਤੀ ਜ਼ਮੀਨ ਨਾ ਖਰੀਦੇ ਪਿੰਡਾਂ ਦੇ ਵਿੱਚ। ਤਾਂ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਕਾਨੂੰਨ ਨੂੰ ਆਖਰੀ ਹਰੀ ਝੰਡੀ ਦਿੱਤੀ ਸੀ, ਤੇ ਹੁਣ ਕੀ ਹੈ ਲੋਕਾਂ ਦਾ ਰਿਐਕਸ਼ਨ ਉੱਤੇ? ਹਾਂ, ਦੇਖੋ ਇਹੀ ਹੈ ਕਿ ਉਹ ਕਹਿ ਰਹੇ ਨੇ ਕਿ ਹਿਮਾਚਲ ਵਰਗਾ ਸਟਰੋਂਗ ਕਾਨੂੰਨ ਬਣਾਇਆ ਜਾਵੇ ਕਿ ਬਾਹਰੀ ਲੋਕ ਆ ਕੇ ਸਾਡੀ ਜ਼ਮੀਨ ਨਾ ਖਰੀਦ ਸਕਣ। ਮੈਨੂੰ ਲੱਗਦਾ ਕਿ ਪੰਜਾਬ ਨੂੰ ਇਹ ਮੁਹਿੰਮ ਸ਼ੁਰੂ ਕਰਨੀ ਚਾਹੀਦੀ, ਕਿਉਂਕਿ ਪੰਜਾਬ ਕੋਲ ਵੀ ਜਿਹੜੀ ਉਹਨਾਂ ਦੀ ਲੈਂਡ ਹੈਗੀ ਆ, ਬਹੁਤ ਫਰਟਾਈਲ ਹੈਗੀ ਆ। ਜੇ ਮੈਂ ਗੱਲ ਕਰਾਂ ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਫਰਟਾਈਲ ਜ਼ਮੀਨ ਕਿਹੜੀ ਹੈਗੀ ਆ, ਉਹ ਜਿਹੜਾ ਇੰਡਸ ਵੈਲੀ ਤੋਂ ਲੈ ਕੇ ਇੰਡਸ ਰਿਵਰ ਤੋਂ ਲੈ ਕੇ
ਤੇ ਜਿਹੜਾ ਗੰਗਾ ਰਿਵਰ ਦਾ ਜਿਹੜਾ ਪਲੇਨ ਹੈ ਵਿਚਕਾਰ ਜਿੰਨੀ ਵੀ ਜ਼ਮੀਨ ਹੈ ਉਹ ਸਾਰੀ ਬਹੁਤ ਫਰਟਾਈਲ ਹੈਗੀ ਆ ਤੇ ਪੰਜਾਬ ਕੋਲ ਵੀ ਬਹੁਤ ਫਰਟਾਈਲ ਜ਼ਮੀਨ ਹੈ ਤੇ ਆਪਾਂ ਨੂੰ ਪਤਾ ਜੀ ਉਹ ਨਦੀਆਂ ਦਰਿਆਵਾਂ ਕਰਕੇ ਬਹੁਤ ਫਰਟਾਈਲ ਜ਼ਮੀਨ ਹੈ ਤੇ ਉਹ ਵੀ ਇੱਕ ਨੈਚੁਰਲ ਰਿਸੋਰਸ ਹੈ ਪੰਜਾਬ ਕੋਲ ਤੇ ਲੋਕਾਂ ਦਾ ਢਿੱਡ ਵੀ ਭਰਦਾਗਾ। ਮੈਨੂੰ ਲੱਗਦਾ ਕਿ ਉਹਨੂੰ ਪ੍ਰੀਜ਼ਰਵ ਕਰਨ ਵਾਸਤੇ ਕਿਤੇ ਬਾਹਰ ਹੀ ਆ ਕੇ ਪੰਜਾਬ ਦੇ ਨਾਲ ਕਬਜ਼ਾ ਕਰ ਲੈਣ। ਪੰਜਾਬ ਦੇ ਲੋਕਾਂ ਨੂੰ ਵੀ ਆਪਣੇ ਪਿੰਡਾਂ ਤੋਂ ਬਾਹਰ ਇਸ ਕਿਸਮ ਦੇ ਬੋਰਡ ਲਾਣੇ ਚਾਹੀਦੇ ਕਿ ਭਾਈ ਇੱਥੇ ਅਸੀਂ ਬਾਹਰਲਿਆਂ ਨੂੰ ਜ਼ਮੀਨਾਂ ਨਹੀਂ ਦੇਵਾਂਗੇ। ਇਹ ਮੈਂ ਖਬਰ ਇਸ ਕਰਕੇ ਲਈ ਸੀ ਕਿ ਭਾਈ ਦੇਖੋ ਦੂਜੇ ਸੂਬਿਆਂ ਦੇ ਵਿੱਚ ਲੋਕ ਜਾਗਰੂਕ ਹੋ ਰਹੇ ਨੇ, ਤੁਸੀਂ ਪੰਜਾਬ ਵਾਲਿਓ ਕਦੋਂ ਜਾਗੋਗੇ? ਪੰਜਾਬ ਵਾਲਿਆਂ ਨੂੰ ਵੀ ਹੂੰ ਇਸ ਚੀਜ਼ ਦੇ ਮੰਨ ਲਓ ਜੇ ਜ਼ਮੀਨ ਤੁਸੀਂ ਵੇਚਣੀ ਵੀ ਪੈ ਗਈ ਕਿਸੇ ਨੂੰ ਕਿਸੇ ਮਜਬੂਰੀ 'ਚ ਤਾਂ ਪੰਜਾਬੀ ਨੂੰ ਹੀ ਵੇਚੋ, ਬਾਹਰਲਿਆਂ ਨੂੰ ਕਿਉਂ ਵੇਚ ਰਹੇ ਹੋ? ਤੇ ਪੰਜਾਬ 'ਚ ਜੀ ਵੱਡੇ ਲੈਵਲ ਤੇ ਕਿਤੇ ਨਾ ਕਿਤੇ ਬਾਹਰੀ ਲੋਕ ਆ ਕੇ ਜ਼ਮੀਨਾਂ ਖਰੀਦ ਰਹੇ ਨੇ। ਇਸ ਤੇ ਮੈਨੂੰ ਬਹੁਤ ਐ ਹੁੰਦਾ ਕਿ ਕਿਉਂਕਿ ਪੰਜਾਬ ਕੋਲ ਇਹ ਨਹੀਂ ਹੈ ਕਿ ਇਹ ਰਕਬਾ ਜਿਹੜਾ ਫਰਟਾਈਲ ਜ਼ਮੀਨ ਦਾ ਰਕਬਾ ਤੁਸੀਂ ਵਧਾ ਥੋੜੀ ਨਹੀਂ ਸਕਦੇ, ਓਨਾ ਹੀ ਰਹੂਗਾ ਜੀ ਤੇ ਜੀ ਉਹਨੂੰ ਜੇ ਬਾਹਰ ਲਿਆ ਕੇ ਕਬਜ਼ਾ ਲੈਣਗੇ ਤਾਂ ਫਿਰ ਤੁਹਾਡੇ ਕੋਲ ਰਹਿਣਾ ਕੀ ਹੈ? ਇਹ ਤਾਂ ਗੱਲ ਹੈ ਕਿ ਇਸ ਤੇ ਕੁਝ ਦਿਨ ਪਹਿਲਾਂ ਹੀ ਜਦੋਂ ਸ਼ਾਇਦ ਪਿਛਲੇ ਸਾਲ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਉਸ ਸਮੇਂ ਸੁਖਪਾਲ ਖਹਿਰਾ ਕਾਂਗਰਸੀ ਆਗੂ ਨੇ ਜਿਹੜੇ ਉਹਨਾਂ ਨੇ ਇਹ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ, ਉਸ ਨੂੰ ਸਮਾਂ ਨਹੀਂ ਦਿੱਤਾ ਜਾਂਦਾ ਇਹ ਗੱਲ ਰੱਖਣ ਦਾ। ਤੇ ਬਾਅਦ ਦੇ ਵਿੱਚ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਹੁਣ ਆਪਣੇ ਕੋਲ ਰੱਖ ਲਿਆ ਇਹ ਪ੍ਰਸਤਾਵ, ਸ਼ਾਇਦ ਜਾਂਦੇ ਜਾਂਦੇ ਇਹੋ ਜਿਹਾ ਕੁਝ ਕਰਕੇ ਜਾ ਸਕਦੇ ਨੇ ਆਮ ਆਦਮੀ ਪਾਰਟੀ ਵਾਲੇ। ਪਰ ਅੱਗੇ ਚੱਲੀਏ, ਸੁਪਰੀਮ ਕੋਰਟ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਸੁਣਵਾਈ ਹੋਈ ਹੈ, 2 ਮੀਟਿੰਗਾਂ ਹੁਣ ਤੱਕ ਕਿਸਾਨਾਂ ਦੀਆਂ ਕੇਂਦਰ ਦੇ ਨਾਲ ਦੁਬਾਰਾ ਤੋਂ ਗੱਲਬਾਤ ਸ਼ੁਰੂ ਹੋਣ ਤੇ ਜੋ ਹੋ ਚੁੱਕੀਆਂ ਨੇ, ਅਗਲੀ ਮੀਟਿੰਗ ਹੁਣ ਹੋਣੀ ਹੈ ਤੇ ਡੱਲੇਵਾਲ ਸਾਹਿਬ ਦੀ ਤਬੀਅਤ ਵੀ ਲਗਾਤਾਰ ਵਿਗੜਦੀ ਜਾ ਰਹੀ ਹੈ। ਕੀ ਕਹੋਗੇ ਜੀ? ਤਾਂ ਇਹੀ ਸੀਗਾ ਸੁਣਵਾਈ ਸੀਗੀ ਉਹਦੇ 'ਚ ਕੋਰਟ ਨੇ ਜਿਹੜੀ ਹਾਈ ਪਾਵਰ ਕਮੇਟੀ ਬਣਾਈ ਸੀ ਉਹਨੇ ਜਿਹੜੇ ਪ੍ਰਯਾਸ ਕੀਤੇ ਸੀਗੇ ਜਿਹੜੇ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਸੀ ਕਿ ਸਰਕਾਰ ਨਾਲ ਮੀਟਿੰਗ ਵੀ ਸ਼ੁਰੂ ਹੋਵੇ ਤੇ ਉਹ ਜਿਹੜੇ ਹਾਈ ਪਾਵਰ ਕਮੇਟੀ ਦੇ ਮੀਟਿੰਗ ਦੇ ਉਹਨਾਂ ਨੇ ਜਿਹੜੀ ਮੀਟਿੰਗ ਕਰਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਕਰਕੇ ਉਹਨਾਂ ਦੀ ਸਰਾਹਨਾ ਕੀਤੀ ਗਈ ਹੈਗੀ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਸਦੱਸਿਆ ਹੈਗੇ ਇਸ ਹਾਈ ਪਾਵਰ ਕਮੇਟੀ ਦੇ, ਉਹਨਾਂ ਜੀ ਨੂੰ ਪੈਸੇ ਵੀ ਦਿੱਤੇ ਜਾ ਸਕਦੇ ਹੈਗੇ ਇਸ ਕਿਸਮ ਦੇ ਸੀਗੇ। ਬਾਕੀ ਹੋਰ ਪੁੱਛਿਆ ਗਿਆ ਕਿ ਕਿਸ ਕਿਸਮ ਦੀ ਮੀਟਿੰਗਾਂ 'ਚ ਕੀ ਕੁਛ ਰਿਹਾ, ਉਹਨਾਂ ਬਾਰੇ ਮਾੜੀ ਮੋਟੀ ਜਾਣਕਾਰੀ ਦਿੱਤੀ ਗਈ ਸੀਗੀ ਤੇ ਸੁਪਰੀਮ ਕੋਰਟ ਦੀ ਜਿਹੜੀ ਸੁਣਵਾਈ ਸੀ ਉਹਦੇ 'ਚ ਜ਼ਿਆਦਾ ਕੁਛ ਤਾਂ ਹੋਇਆ ਨਹੀਂ। ਹਾਲਾਂਕਿ ਜਿਹੜੇ ਡੱਲੇਵਾਲ ਸਾਹਿਬ ਦੀ ਖਬਰ ਆ ਰਹੀ ਹੈ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ ਆ। ਜਿਹੜਾ ਪ੍ਰੈਸ ਨੋਟ ਸੀਗਾ ਅੱਜ ਉਹਦੇ 'ਚ ਵੀ ਲਿਖਿਆ ਗਿਆ ਗਾ ਕਿ ਉਹਨਾਂ ਨੂੰ ਬੁਖਾਰ ਚੜਿਆ ਹੋਇਆ ਹੈ, ਉਹਨਾਂ ਨੂੰ ਕੰਬਲ 'ਚ ਉਹ ਇੱਕ ਵੀਡੀਓ ਵੀ ਭੇਜੀ ਗਈ ਜਿਹਦੇ 'ਚ ਉਹ ਕੰਬਲ 'ਚ ਲਿਟੇ ਹੋਏ ਆ ਤੇ ਉਹ ਲਗਾਤਾਰ ਪ੍ਰੈਸ ਨੋਟ 'ਚ ਉਹ ਲਿਖਿਆ ਜਾ ਰਿਹਾ ਹੈ। ਜੀ ਜਿਹੜੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਬਹੁਤ ਸਾਰੀਆਂ ਅਟਕਲਾਂ ਤੋਂ ਬਾਅਦ, ਤੇ ਹੁਣ ਅੱਜ ਹੁਸ਼ਿਆਰਪੁਰ ਦੇ ਵਿੱਚ ਐਸਜੀਪੀਸੀ ਪ੍ਰਧਾਨ ਹੋਣਾ ਨੂੰ ਮਨਾਉਣ ਦੇ ਲਈ ਖੁਦ ਆਪ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪਹੁੰਚਦੇ ਨੇ। ਕੀ ਕੋਈ ਗੱਲਬਾਤ ਹੋਈ ਹੈ ਕਿ ਧਾਮੀ ਸਾਹਿਬ ਮੰਨੇ ਨੇ ਹੁਣ? ਹਾਂ, ਦੇਖੋ ਇੰਨਾ ਤਾਂ ਮਤਲਬ ਮੀਟਿੰਗਸ ਦੀ ਡਿਟੇਲ ਆਪਾਂ ਨੂੰ ਨਹੀਂ ਪਤਾ ਕਿ ਮੰਨੇ ਜਾਂ ਨਹੀਂ ਮੰਨੇ, ਪਰ ਇਹ ਹੈਗਾ ਕਿ ਜਿਹੜੇ ਅੱਜ ਗਏ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਉਹਨਾਂ ਨਾਲ ਜਥੇਦਾਰ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਵੀ ਸੀਗੇ ਤੇ 2 ਘੰਟੇ ਮੁਲਾਕਾਤ ਰਹੀ ਤੇ ਗੇਟ ਤੇ ਜੀ ਰਿਸੀਵ ਕਰਨ ਵੀ ਆਏ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ। ਇਸ ਤੋਂ ਇਲਾਵਾ ਉਹਨਾਂ ਦੇ ਧਾਮੀ ਹੋਣਾ ਦੇ ਘਰੇ ਹੀ ਇਹ ਮੀਟਿੰਗ ਹੋਈ ਸੀਗੀ ਤੇ ਗੱਲਾਂ ਬਾਤਾਂ ਹੋਈਆਂ ਤੇ ਮਨਾਉਣ ਦੀ ਕੋਸ਼ਿਸ਼ ਹੋਈ ਹੈ ਕਿ ਤੁਸੀਂ ਅਸਤੀਫਾ ਵਾਪਸ ਲੈ ਲਓ। ਤੇ ਉਹਨਾਂ ਨੇ ਉਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਬਾਅਦ 'ਚ ਪ੍ਰੈਸ 'ਚ ਆ ਕੇ ਇਹ ਵੀ ਕਿਹਾ ਕਿ ਧਾਮੀ ਸਾਹਿਬ ਵਧੀਆ ਤੇ ਸਾਫ਼ ਛਵੀ ਦੇ ਗੁਰਸਿੱਖ ਹੈਗੇ ਆ ਤੇ ਧਰਮ ਨੂੰ ਉਹਨਾਂ ਦੀ ਲੋੜ ਹੈ, ਇਸ ਕਰਕੇ ਉਹਨਾਂ ਨੂੰ ਅਸਤੀਫਾ ਵਾਪਸ ਲੈ ਲੈਣਾ ਚਾਹੀਦਾ। ਇਹ ਗੱਲਾਂ ਹੋਈਆਂ ਨੇ। ਹੁਣ ਦੇਖਦੇ ਹਾਂ ਕਿ ਹੁਣ ਤਾਂ ਮਤਲਬ ਮੀਟਿੰਗ 'ਚ ਜੋ ਕੁਛ ਹੋਇਆ ਉਹ ਐਕਸ਼ਨ ਤੋਂ ਪਤਾ ਚੱਲੂਗਾ ਕਿ ਧਾਮੀ ਸਾਹਿਬ ਹੁਣ ਜੀ ਕੀ ਆਪਣਾ ਅਸਤੀਫਾ ਵਾਪਸ ਲੈਂਦੇ ਜਾਂ ਨਹੀਂ ਲੈਂਦੇ, ਉਸ ਚੀਜ਼ ਤੋਂ ਪਤਾ ਲੱਗੂਗਾ। ਮੈਨੂੰ ਲੱਗਦਾ ਕਿ ਜਿਹੜੀ ਵੀ ਮੀਟਿੰਗ ਹੁੰਦੀ ਹੈ ਉਹਦਾ ਜਿਹੜਾ ਸਿੱਟਾ ਹੈਗਾ ਉਹ ਐਕਟ ਤੋਂ ਪਤਾ ਲੱਗਦਾ ਗਾ ਕਿ ਅੱਗੇ ਐਕਟ ਕੀ ਕਰਦੇ ਨੇ ਧਾਮੀ ਸਾਹਿਬ, ਉਸ ਤੋਂ ਪਤਾ ਲੱਗੂਗਾ ਜੀ। ਜੀ ਦੇਖਦੇ ਆ ਐਕਟ ਕੀ ਹੁੰਦਾ। ਤੇਜ਼ੀ ਦੇ ਨਾਲ ਆਖਰੀ ਖਬਰ ਵੱਲ ਲਾ ਲੈਂਦੇ ਆ। ਕਾਂਗਰਸੀ ਪ੍ਰਧਾਨ ਪੰਜਾਬ ਪ੍ਰਧਾਨ ਨੇ ਜਿਹੜੇ ਉਹਨਾਂ ਨੂੰ ਸਿੱਧੂ ਸਾਹਿਬ ਦਾ ਜਦੋਂ ਸਵਾਲ ਪੁੱਛਿਆ ਗਿਆ ਤੇ ਕੀ ਅੱਗੇੋਂ ਜਵਾਬ ਆਇਆ ਉਹਨਾਂ ਦਾ? ਅੱਜ ਪਹਿਲੀ ਵਾਰ ਜਿਹੜੇ ਕਾਂਗਰਸ ਦੇ ਇੰਚਾਰਜ ਹੈਗੇ ਆ ਨਵੇਂ ਲੱਗੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਉਹ ਆਏ ਸੀਗੇ, ਅੰਮ੍ਰਿਤਸਰ ਪਹੁੰਚੇ ਸਭ ਤੋਂ ਪਹਿਲਾਂ ਤਾਂ ਤੇ ਉੱਥੇ ਉਹਨਾਂ ਨੇ 1-2 ਸਵਾਲਾਂ ਦੇ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਤੋਂ ਨਵਜੋਤ ਸਿੰਘ ਸਿੱਧੂ ਦੀ ਗੈਰ ਮੌਜੂਦਗੀ ਅਤੇ ਉਹ
ਪੋਲਿਟਿਕਸ ਹੁਣ ਐਕਟਿਵ ਨਹੀਂ ਦਿਖਾਈ ਦਿੰਦੇ। ਉਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਉਸ ਤੋਂ ਇਲਾਵਾ ਉਹਨਾਂ ਨੇ ਕੇਜਰੀਵਾਲ ਤੇ ਸਵਾਲ ਚੁੱਕਿਆ ਕਿ ਕੇਜਰੀਵਾਲ ਸੱਤਾ ਲੋਭੀ ਹੈਗਾ, ਉਹ ਦਿੱਲੀ ਹਾਰ ਕੇ ਹੁਣ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਜਾਣਾ ਚਾਹੁੰਦਾ ਹੈਗਾ। ਇਹ ਗੱਲਾਂ ਉਹਨਾਂ ਨੇ ਕੀਆਂ ਤੇ ਇਹ ਅੱਜ ਕਾਂਗਰਸੀਆਂ ਨੇ ਬੜੇ ਉਤਸ਼ਾਹ ਨਾਲ ਆਪਣੇ ਇੰਚਾਰਜ ਦਾ ਸਵਾਗਤ ਕੀਤਾ, ਕਿਉਂਕਿ ਇਹ ਭੁਪੇਸ਼ ਬਘੇਲ ਦੀ ਪਹਿਲੀ ਵਿਜ਼ਿਟ ਸੀਗੀ ਇੰਚਾਰਜ ਬਣਨ ਤੋਂ ਬਾਅਦ। ਇਸ ਤੋਂ ਪਹਿਲਾਂ ਦੇਵੇਂਦਰ ਯਾਦਵ ਸੀਗਾ ਕਾਂਗਰਸ ਦਾ ਇੰਚਾਰਜ ਪੰਜਾਬ ਦੇ ਵਿੱਚ, ਤੇ ਭੁਪੇਸ਼ ਬਘੇਲ ਦੇ ਸਾਹਮਣੇ ਕੁਝ ਚੁਣੌਤੀਆਂ ਨੇ। ਉਹਨਾਂ ਜਿਹੜੇ ਜ਼ਿੰਮੇਦਾਰੀਆਂ ਵੱਡੀਆਂ ਹੈਗੀਆਂ ਬਘੇਲ ਦੇ ਕੰਧੇ ਤੇ। ਇੱਕ ਤਾਂ ਗੁੱਟਬਾਜ਼ੀ ਖਤਮ ਕਰਨ ਦੀ ਬਹੁਤ ਵੱਡੀ ਜ਼ਿੰਮੇਦਾਰੀ ਹੈਗੀ ਆ, ਜਿਹੜੀ ਕਿ ਲੱਗਦੀ ਨਹੀਂ ਕਿ ਖਤਮ ਹੋਊਗੀ ਕਾਂਗਰਸ ਦੇ ਵਿੱਚ। ਦੂਜੀ ਉਹਨਾਂ ਨੂੰ ਜਿਹੜਾ ਅਪੋਜੀਸ਼ਨ ਹੈ ਉਹਨੂੰ एकजुट करके ਉਹਨੂੰ ਕਿਤੇ ਨਾ ਕਿਤੇ ਮਜ਼ਬੂਤ ਦਿਖਾਉਣ ਦੀ ਵੀ ਜ਼ਿੰਮੇਦਾਰੀ ਹੈਗੀ ਆ। 2027 ਦੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੀ ਉਹਨਾਂ ਤੇ ਜ਼ਿੰਮੇਦਾਰੀ ਹੈਗੀ ਆ। ਤੇ ਜਿਹੜੇ ਆਗੂ ਰੁੱਠੇ ਹੋਏ ਨੇ, ਯਾਨੀ ਕਿ ਜਿਹੜੇ ਆਗੂ ਕਿਤੇ ਨਾ ਕਿਤੇ ਕਾਂਗਰਸ ਨਾਲ ਨਹੀਂ ਤੁਰ ਰਹੇ ਤੇ ਉਹਨਾਂ ਤੋਂ ਕੋਈ ਗਿਲੇ ਸਿਕਵੇ ਹੋ ਰੱਖੇ, ਉਹਨਾਂ ਨੂੰ ਮਨਾਉਣ ਦੀ ਵੀ ਜ਼ਿੰਮੇਦਾਰੀ ਭੁਪੇਸ਼ ਬਘੇਲ ਤੇ ਹੈਗੀ ਆ। ਤੇ ਹੁਣ ਦੇਖਦੇ ਹਾਂ ਕਿ ਕਿਵੇਂ ਕਾਂਗਰਸੀ ਅੱਗੇ ਵਧਣਗੇ। ਪਰ ਮੈਂ ਇੱਕ ਗੱਲ ਕਹਿ ਦਿੰਦਾ ਕਿ ਭੁਪੇਸ਼ ਬਘੇਲ ਕਾਫੀ ਸ਼ਾਰਪ ਪੋਲੀਟੀਸ਼ੀਅਨ ਹੈਗੇ ਆ ਤੇ ਕਾਂਗਰਸ ਨੇ ਮੈਨੂੰ ਲੱਗਦਾ ਕਿ ਬਹੁਤ ਆਪਣੇ ਸਭ ਤੋਂ ਵਧੀਆ ਲੀਡਰਾਂ ਚੋਂ ਇੱਕ ਲੀਡਰ ਨੂੰ ਪੰਜਾਬ ਭੇਜਿਆਗਾ। ਦੇਖਦੇ ਹਾਂ ਕਿ ਉਹ ਕਿਵੇਂ ਐਕਟ ਕਰਦੇ ਨੇ, ਕਿਵੇਂ ਉਹ ਚੱਲਦੇ ਨੇ, ਕਿਵੇਂ ਉਹ ਚੀਜ਼ਾਂ ਅੱਗੇ ਪਰਸੂ ਕਰਦੇ ਨੇ, ਕੀ ਕਾਂਗਰਸ ਦੇ ਹਾਲਾਤ ਸੁਧਰਨਗੇ, ਕੀ ਕਾਂਗਰਸ ਦੀ ਗੁੱਟਬਾਜ਼ੀ ਖਤਮ ਹੋਊਗੀ, ਕੀ ਕਾਂਗਰਸ ਦੇ ਏਦਾਂ ਦੇ ਲੀਡਰ ਆਗੂ ਜਿਹੜੇ ਇਨਐਕਟਿਵ ਨੇ ਕੀ ਉਹ ਦੁਬਾਰਾ ਤੋਂ ਐਕਟਿਵ ਹੋਣਗੇ। ਇਹ ਸਾਰੀਆਂ ਗੱਲਾਂ ਦਾ ਜਵਾਬ ਤਾਂ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਮਿਲੂਗਾ। ਜੀ, ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਮਨਦੀਪ ਜੀ ਸਾਡੇ ਨਾਲ ਜੁੜੇ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।